ਜਿਹੜਾ ਰਵਈਆ ਕਾਂਗਰਸ ਦਾ ਰਿਹਾ ਬਰਗਾੜੀ ਬਹਿਬਲ ਕਾਂਡ ਬਾਰੇ ਜਾਂ ਡੇਰਾ ਸਰਸੇ ਵਾਲੇ ਮਸਲੇ ਤੇ ਜਾਂ ਸਾਡੇ ਇਸ਼ਟ ਦੀ ਬੇਅਦਬੀ ਬਾਰੇ, ਉਹੀ ਰਵਈਆ ਜਿਹੜਾ ਬਾਦਲ ਕਿਆਂ ਦਾ ਸੀ, ਉਹੀ ਕੈਪਟਨ ਅਮਰਿੰਦਰ ਸਿੰਘ ਮੌਕੇ ਕਾਂਗਰਸ ਦਾ ਸੀ, ਉਹੀ ਰਵਈਆ ਹੁਣ ਭਗਵੰਤ ਮਾਨ ਸਰਕਾਰ ਤੇ ਹੁਣ ਜਦੋਂ ਕਿ 5-6 ਮਹੀਨਿਆਂ ਵਿੱਚ ਸਰਕਾਰ ਦੀ ਨਵੀਂ ਸਰਕਾਰ ਲਈ ਵੋਟਾਂ ਵਾਟਾਂ ਪੈ ਜਾਣੀਆਂ ਨੇ ਤਾਂ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਬਰਗਾੜੀ ਬਹਿਬਲ ਲਈ ਉਵੇਂ ਹੀ ਦੋਸ਼ੀ ਮੰਨਣਾ ਸੀ, ਉਵੇਂ ਹੀ ਕਟਹਿਰੇ 'ਚ ਖੜਾਉਣਾ ਸੀ ਜਿਵੇਂ ਕਾਂਗਰਸ ਨੂੰ ਦੋਸ਼ੀ ਮੰਨਿਆ, ਜਿਵੇਂ ਬਾਦਲ ਕਿਆਂ ਨੂੰ ਦੋਸ਼ੀ ਮੰਨਿਆ। ਸਾਰੇ ਪਾਸਿਓਂ ਘੇਰੇ ਵੱਲ ਆ ਰਹੀ ਆਮ ਆਦਮੀ ਪਾਰਟੀ ਲਈ ਸਮਾਣਾ ਮੋਰਚਾ ਇੱਕ ਤਰੀਕੇ ਨਾਲ ਰਾਹਤ ਦਾ ਕਾਰਨ ਬਣ ਕੇ ਸਾਹਮਣੇ ਆਇਆ। ਲੋਕਾਂ ਨੂੰ ਲੱਗਦਾ ਭਗਵੰਤ ਮਾਨ ਦੀ ਸਰਕਾਰ ਨੇ ਤਾਂ ਚੱਕ ਤੇ ਫੱਟੇ, ਇਹਨਾਂ ਨੇ ਤਾਂ ਜੀ ਫੱਟੀ 'ਚ ਕਿੱਲ ਠੋਕਤਾ, ਇਹਨਾਂ ਨੇ ਤਾਂ ਕਾਨੂੰਨ ਬਣਾਤਾ। ਦੱਸੋ ਜਿਨ੍ਹਾਂ ਤੇ ਜੁੱਤੀਆਂ ਪੈਣੀਆਂ ਚਾਹੀਦੀਆਂ ਨੇ ਕਿ ਤੁਸੀਂ ਬਰਗਾੜੀ ਬਹਿਬਲ ਦਾ ਕੀ ਕੀਤਾ, ਉਹਨਾਂ ਨੂੰ ਇਹ ਕਹਿਣਾ ਕਿ ਜੀ ਕਮਾਲ ਕਰਤੀ, ਇਹ ਸਾਡੀ ਅਕਲ ਹੈ, ਸਾਡੀ ਲਿਆਕਤ ਹੈ। ਸਮਾਣੇ ਮੋਰਚੇ ਵਾਲਿਆਂ ਨੂੰ ਜਿੱਦਣ ਪਤਾ ਲੱਗਿਆ ਕਿ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਆ, ਇਹਨਾਂ ਨੇ ਹਰ ਉਸ ਸਿੱਖ ਨੂੰ ਜਿਹੜਾ ਇਹ ਕਹਿੰਦਾ ਸੀ ਉਹ ਮਾੜਾ ਜਿਹਾ ਸੋਚ ਲਓ, ਮਾੜਾ ਜਿਹਾ ਵਿਚਾਰ ਲਓ, ਕਿਤੇ ਧੋਖਾ ਨਾ ਹੋ ਜੇ, ਕਿਤੇ ਗੜਬੜ ਨਾ ਹੋ ਜੇ, ਇਹਨਾਂ ਨੇ ਜੀ ਹਰ ਉਸ ਸਿੱਖ ਨੂੰ ਗਾਲਾਂ ਕੱਢੀਆਂ। ਜੇ ਉਹਨਾਂ ਦਿਨਾਂ ਦੇ ਵਿੱਚ ਗੁੱਸਾ ਕਰਕੇ ਕੌਮ ਪ੍ਰਸਤ ਸਿੱਖ ਉਹਨਾਂ ਦੇ ਛੱਤਰ ਫੇਰਦੇ ਵੀ ਸਾਨੂੰ ਅਕਲ ਨਹੀਂ ਹੈ ਕਿ ਸਾਨੂੰ ਪਤਾ ਨਹੀਂ, ਤੁਸੀਂ ਕੱਲ ਜੰਮੇ ਹੋ ਤੇ ਕੱਲ ਦੀ ਭੂਤਨੀ ਸੇਵਾ ਚੱਦ ਤੁਸੀਂ ਆ ਕੇ ਇੱਕ ਚੜਾਤਾ ਉੱਤੇ ਤੇ ਬਾਕੀ ਇੱਥੇ ਰੰਡੀ ਰੋਣਾ ਪਾਈ ਬੈਠੇ ਹੋ। ਤੁਹਾਨੂੰ ਭਗਵੰਤ ਮਾਨ ਮਾੜਾ ਜਿਹਾ ਪੰਪ ਮਾਰ ਗਿਆ ਤੇ ਤੁਸੀਂ ਹਰ ਪੰਥਕ ਬੰਦੇ ਦੀ ਗੱਲ ਹੀ ਨਹੀਂ ਸੁਣ ਕੇ ਰਾਜੀ, ਤੁਸੀਂ ਸੰਗਤ ਨੂੰ ਭੜਕਾ ਰਹੇ ਹੋ ਤੇ ਇਹਨਾਂ ਨੇ ਸੰਗਤ ਨੂੰ ਗੁੰਮਰਾਹ ਕਰ ਲੈਣਾ। ਮੇਰਾ ਇਹ ਪੱਕਾ ਮੰਨਣਾ ਵੀ ਹਿੰਦੂ ਕੱਟੜਵਾਦ ਕਦੇ ਵੀ ਕੋਈ ਇਹੋ ਜੀ ਗੱਲ ਸੁਣ ਕੇ ਖੁਸ਼ ਨਹੀਂ ਹੋ ਸਕਦਾ ਜਿਹਦੇ ਨਾਲ ਸਿੱਖਾਂ ਦਾ ਭਲਾ ਹੋ ਸਕਦਾ ਹੋ। ਜੇ ਤਾਂ ਉਹ ਸਿੱਖਾਂ ਬਾਰੇ ਕਿਸੇ ਐਕਟ ਤੋਂ, ਕਿਸੇ ਗੱਲ ਤੋਂ, ਕਿਸੇ ਘਟਨਾ ਤੋਂ ਖੁਸ਼ ਵਾ ਤੇ ਉਹਦੀ ਹਮਾਇਤ ਕਰ ਰਿਹਾ ਤਾਂ ਸਮਝ ਲਓ ਉਹ ਚੀਜ਼ ਆਪਣੇ ਖਿਲਾਫ ਭੁਗਤੂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ ਜਿਹੜੀ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਜਿਹੜਾ ਬੇਅਦਬੀ ਵਿਰੁੱਧ ਕਾਨੂੰਨ ਬਣਾਇਆ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਜਾਣੀ ਕਿ ਹੁਣ ਇਹ ਕਾਨੂੰਨ ਲਾਗੂ ਹੋ ਗਿਆ। ਲੰਬੀਆਂ ਚੌੜੀਆਂ ਇਸ ਖਬਰ ਦੇ ਸੰਬੰਧ ਵਿੱਚ ਖਬਰਾਂ ਛਪੀਆਂ ਨੇ ਤੇ ਕਈ ਭਰਾ ਸਾਡੇ ਅੱਜ ਵੀ ਸੋਚ ਸਕਦੇ ਆ ਵੀ ਕਾਨੂੰਨ ਬਣ ਗਿਆ ਤੇ ਅੱਜ ਵੀ ਫਿਰ ਇਹਦੀ ਹੁਣ ਗੱਲ ਕਾਹਤੋਂ ਕਰਦੇ। ਗੱਲ ਤਾਂ ਕਰਨੀ ਬਣਦੀ। ਜਦੋਂ ਸਮਾਣਾ ਮੋਰਚਾ ਲੱਗਿਆ, ਮੋਰਚੇ ਤੋਂ ਬਾਅਦ ਵਿੱਚ ਪਿਛਲੇ 5-4 ਮਹੀਨਿਆਂ 'ਚ ਮਾਹੌਲ ਬਣਿਆ ਜਦੋਂ ਪੂਰੀ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਲੋਕ ਔਖੇ ਸੀ ਕਿ ਤੁਸੀਂ 328 ਪਾਵਨ ਸਰੂਪਾਂ ਵਾਲੇ ਮਾਮਲੇ ਵਿੱਚ ਗਪੌੜੇ ਛੱਡੀ ਜਾਂਦੇ ਹੋ। ਜਿੱਦਣ ਮਾਘੀ ਮੁਕਤਸਰ ਦੀ ਸਟੇਜ ਦੇ ਉੱਤੋਂ ਭਗਵੰਤ ਮਾਨ ਨੇ ਬੜਾ ਵੱਡਾ ਗੱਪ ਛੱਡਿਆ ਸੀ ਕਿ ਅਸੀਂ ਤਾਂ ਜੀ ਸਰੂਪ ਜਿਹੜੇ ਨੇ ਉਹ ਬੰਗਿਆਂ ਦੇ ਕੋਲ ਸਾਰੇ ਲੱਭ ਵੀ ਲੈ, ਮੁੜ ਕੇ ਉਸ ਯੂ ਟਰਨ ਮਾਰਨਾ ਪਿਆ। ਬਾਅਦ ਵਿੱਚ ਉਹਦਾ ਜਿਹੜੀ ਸਿੱਟ ਬਣਾਈ ਸੀ 328 ਪਾਵਨ ਸਰੂਪਾਂ ਵਾਲੇ ਮਸਲੇ 'ਚ ਉਹ ਫਿਰ ਗਾਇਬ ਹੀ ਹੋ ਗਈ। ਹਾਲਾਂਕਿ ਕਹਿੰਦੇ ਸੀ ਉਹਦਾ ਜੀ ਮੁਖੀ ਬਦਲਤਾ। ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੀ ਨਵੀਂ ਸਿੱਟ ਬਣੀ ਆ ਜਾਂ ਸਿੱਟ ਦੇ ਮੈਂਬਰ ਨੇ ਕਿਸੇ ਨੇ ਕੋਈ ਗੱਲ ਵੀ ਇੱਥੇ ਸਰੂਪਾਂ ਦੀ ਕੋਈ ਜਾਂਚ ਹੋ ਰਹੀ ਆ, ਕਦੇ ਆਪਾਂ ਸੁਣਿਆ, ਕਿਸੇ ਨੂੰ ਪਤਾ? ਇਸ ਗੱਲ ਦੇ ਉੱਤੇ ਜਦੋਂ ਮਰਜੀ ਭਗਵੰਤ ਮਾਨ ਦੀ ਸਰਕਾਰ ਘੇਰੀ ਜਾ ਸਕਦੀ ਸੀ ਤੇ ਗਾਂ ਵੀ ਘੇਰੀ ਜਾਵੇਗੀ। ਦੂਜਾ ਮਸਲਾ ਤੁਹਾਨੂੰ ਚੇਤੇ ਹੋਣਾ, ਸਾਰੇ ਸਰੋਤਿਆਂ ਨੂੰ ਆਪਾਂ ਨੂੰ ਚੇਤੇ ਹੈ ਕਿ ਪਿੱਛੇ ਜੇ ਨਵੰਬਰ, ਦਸੰਬਰ, ਜਨਵਰੀ, ਫਰਵਰੀ ਦੇ ਵਿੱਚ ਬਾਦਲ ਦਲ ਅਤੇ ਭਗਵੰਤ ਮਾਨ ਦੀ ਸਰਕਾਰ ਦੇ ਵਿਚਾਲੇ ਪੂਰੀ ਤਰ੍ਹਾਂ ਪੇਚ ਫਸ ਗਿਆ ਸੀ, ਜਿਸ ਦੌਰਾਨ ਇੱਕ ਵੇਲਾ ਉਹ ਵੀ ਆਇਆ ਜਦੋਂ ਇੱਕ ਮਾਮੂਲੀ ਜੀ ਦਿਖਦੀ ਗੱਲ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਆਪਣੇ ਕੁਲਦੀਪ ਸਿੰਘ ਗੜਗੱਜ ਨੇ
ਭਗਵੰਤ ਮਾਨ ਨੂੰ ਸੰਮਣ ਕਰ ਲਿਆ। ਉਹ ਗੱਲ ਇਹ ਸੀ ਕਿ ਜੀ ਦੇਖੋ ਤੁਸੀਂ ਜਿਹੜਾ ਹੈਗਾ ਤੁਹਾਡੀਆਂ ਵੀਡੀਓ ਨੇਗੀਆਂ ਅਸ਼ਲੀਲ, ਤੇ ਤੁਸੀਂ ਆਓ ਜੀ ਇੱਧਰ। ਮੁੜ ਕੇ ਉਦਣ ਉਹ ਕਾਫੀ ਸਾਰਾ ਜਿਹੜਾ ਸੀਗਾ ਲੈ ਕੇ ਆ ਗਿਆ ਸ਼ਿਕਾਇਤਾਂ ਦਾ ਟੋਕਰੇ ਭਰ ਕੇ। ਹੁਣ ਨਾ ਤਾਂ ਉਸ ਦਿਨ ਤੋਂ ਬਾਅਦ ਆਪਾਂ ਨੇ ਇਹ ਪਤਾ ਵੀ ਉਹ ਜਿਹੜੀਆਂ ਸ਼ਿਕਾਇਤਾਂ ਲੈ ਕੇ ਆਇਆ ਸੀ, ਜਿਹੜਾ ਕਹਿੰਦਾ ਸੀ ਵੀ ਸ਼੍ਰੋਮਣੀ ਕਮੇਟੀ ਦੇ ਕੰਮਕਾਰ ਵਿੱਚ ਭ੍ਰਿਸ਼ਟਾਚਾਰ ਬਹੁਤ ਆ, ਸਾਡੇ ਕੋਲ ਲੋਕਾਂ ਨੇ ਇੰਨੀਆਂ ਸ਼ਿਕਾਇਤਾਂ ਦਿੱਤੀਆਂ, ਉਹ ਬੈਗ ਭਰ ਕੇ ਲਿਆਇਆ ਸੀ। ਆਪਾਂ ਨੂੰ ਮੁੜ ਕੇ ਦੱਸਿਆ ਕਦੇ ਗਿਆਨੀ ਕੁਲਦੀਪ ਸਿੰਘ ਰਗੱਜ ਨੇ ਜਾਂ ਸ਼੍ਰੋਮਣੀ ਕਮੇਟੀ ਨੇ? ਇੱਥੋਂ ਤੱਕ ਕਿ ਭਗਵੰਤ ਮਾਨ ਹੋਣਾ ਨੇ ਵੀ ਅਸੀਂ ਕੀ ਦਿੱਤਾ, ਜਾਂ ਇਹਨਾਂ ਨੇ ਕਿਹਾ ਹੋਵੇ ਵੀ ਅਸੀਂ ਉੱਤੇ ਕੋਈ ਕਾਰਵਾਈ ਕਰਦੇ ਹਾਂ, ਕੋਈ ਜਾਂਚ ਕਰਦੇ? ਉਹ ਗੱਲ ਬਿਲਕੁਲ ਮਤਲਬ ਦੋਨੇ ਪਾਸਿਓਂ, ਇੱਧਰੋਂ ਦੇਖੋ ਤੁਸੀਂ, ਇਹਨਾਂ ਨੇ ਵੀ ਮੁੜ ਕੇ ਉਦੋਂ ਤਾਂ ਕਿਹਾ ਸੀਗਾ ਵੀ ਅਸੀਂ ਉਹਦੀ ਜਾਂਚ ਕਰਾਵਾਂਗੇ ਜਿਹੜੀ ਉਹ ਵੀਡੀਓ ਆ, ਤੇ ਨਾ ਮੁੜ ਕੇ ਇਹਨਾਂ ਨੇ ਵੀਡੀਓ ਦੀ ਜਾਂਚ ਕਰਾਉਣ ਦੇ ਬਾਰੇ ਕੋਈ ਗੱਲ ਕੀਤੀ ਆ ਵੀ ਅਸੀਂ ਕਰਾ ਰਹੇ ਹਾਂ ਜਾਂ ਕੀ ਹੋ ਗਿਆ। ਤੇ ਉਦੋਂ ਇਹਨਾਂ ਨੇ ਮਤਲਬ ਅਕਾਲ ਤਖਤ ਉੱਤੇ ਕਿਸੇ ਬੰਦੇ ਦੀ ਪੇਸ਼ੀ, ਖਾਸ ਤੌਰ ਤੇ ਉਦੋਂ ਇਹ ਵੀ ਰੌਲਾ ਪਿਆ ਸੀ ਵੀ ਇਹੋ ਜਿਹਾ ਸਿੱਖ ਜਿਹੜਾ ਮਰਿਆਦਾ ਦੇ ਵਿੱਚ ਪੂਰਾ ਨਹੀਂ ਹੈਗਾ। ਉਹ ਪਹਿਲੀ ਵਾਰ ਹੋਇਆ ਵੀ ਭਗਵੰਤ ਮਾਨ ਵਰਗਾ ਸਿੱਖ ਸੱਦਿਆ ਗਿਆ। ਤੇ ਉਦੋਂ ਤਾਂ ਬਾਦਲ ਕਿਆਂ ਨੇ ਪੂਰੀ ਕੌਮ ਦੇ ਜਜ਼ਬਾਤਾਂ ਦੇ ਹਿਸਾਬ ਨਾਲ ਇੱਕ ਪੂਰਾ ਮਾਹੌਲ ਜਿਹਾ ਬਣਾ, ਤੇ ਮੁੜ ਕੇ ਦੋਨੇ ਪਾਸੇ ਚੁੱਪ, ਜਿਵੇਂ ਕੋਈ ਸਮਝੌਤਾ ਹੋ ਗਿਆ ਹੋਵੇ ਵੀ ਤੁਸੀਂ ਜਿਹੜਾ ਹੈਗਾ 328 ਸਰੂਪਾਂ ਵਾਲੇ ਮਾਮਲੇ ਤੇ ਕੋਈ ਕਾਰਵਾਈ ਨਾ ਕਰਿਓ, ਸਰਕਾਰ ਜੇ ਨਹੀਂ ਕਰੂਗੀ ਤਾਂ ਫਿਰ ਅਸੀਂ ਵੀ ਉਸ ਤੁਹਾਡੇ ਖਿਲਾਫ ਨਹੀਂ ਕਰਾਂਗੇ। ਅਕਾਲ ਤਖਤ ਦੀ ਜਿਵੇਂ ਵਰਤੋਂ ਜਾਂ ਦੁਰਵਰਤੋਂ ਵਾਲਾ ਚੱਲਦਾ ਚੱਕਰ, ਉਵੇਂ ਜੇ ਕੁਝ ਹੋ ਗਿਆ ਲੱਗਦਾ ਦੋਨਾਂ ਧਿਰਾਂ 'ਚ। ਤੀਜਾ ਪੁਆਇੰਟ, ਆਪਣੀ ਪੰਥ ਦੀ ਜਾਂ ਸਿੱਖ ਜਗਤ ਦੀ ਭਾਰਤ ਵਿੱਚ ਰਹਿੰਦਿਆਂ ਹੋਇਆਂ 1947 ਤੋਂ ਅੱਡ-ਅੱਡ ਤਰੀਕਿਆਂ ਨਾਲ ਬੜੀ ਔਖੀ ਜਿਹੜੀ ਆ ਸਥਿਤੀ ਉਹ ਬਣਦੀ ਰਹੀ ਹੈ। ਤੇ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਕੌਮ ਦੀ ਆਇਡੈਂਟੀਟੀ ਆ, ਜਿਹੜੀ ਸਾਡੀ ਪਛਾਣ ਆ, ਇਹਨੂੰ ਟਾਰਗੇਟ ਕਰਕੇ ਜੋ ਕੁਝ ਕੀਤਾ ਜਾ ਰਿਹਾ ਉਹ, ਜਾਂ ਸਾਡੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ, ਸਾਡੀ ਨਸਲਕੁਸ਼ੀ ਹੋ ਰਹੀ ਆ, ਸਾਡਾ ਸਾਰਾ ਕੁਝ ਬਦਲਿਆ ਜਾ ਰਿਹਾ, ਇੱਥੋਂ ਤੱਕ ਕਿ ਗੁਰਬਾਣੀ ਦੀ ਵਿਆਖਿਆ ਬਦਲਣ ਦੇ ਲਈ ਵੀ ਮਤਲਬ ਆਪਾਂ ਨੂੰ ਸਾਰਾ ਕੁਝ ਇੱਥੇ ਆਪਾਂ ਚਰਚਾ ਕਰਦੇ ਹਾਂ ਇਹ ਹੈਗਾ। ਪਰ ਇਸ਼ਟ ਜਿਹੜਾ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ, ਪਾਵਨ ਸਰੂਪ, ਜਿਹਨੂੰ ਅਸੀਂ ਜਾਗਤ ਜੋਤ ਮੰਨਦੇ ਹਾਂ, ਉਹਨੂੰ ਜਿਸ ਤਰੀਕੇ ਨਾਲ ਇੱਥੇ ਬੇਅਦਬ ਕੀਤਾ ਜਾ ਰਿਹਾ, ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਵੱਡੀ ਹੈ। ਤੇ ਆਪਾਂ ਜੇ ਪਿੱਛੇ ਨਜ਼ਰ ਮਾਰੀਏ ਤਾਂ ਇੱਕ ਵਾਰ 1980 ਦੇ ਗੇੜ ਵਿੱਚ ਇਹੋ ਜਿਹੀ ਘਟਨਾ ਵਾਪਰੀ ਸੀ, ਤੇ ਜਦੋਂ ਭਾਈ ਸੁਖਦੇਵ ਸਿੰਘ ਬੱਬਰ ਹੋਣਾ ਨੇ ਤੁਰ ਕੇ ਹੀ ਆਪਦੇ 5-7 ਸਿੰਘਾਂ ਨਾਲ ਉਸ ਪਿੰਡ ਗਏ ਤੇ ਦੁਸ਼ਟ ਨੂੰ ਸੋਧਾ ਲਾ ਕੇ ਉਹ ਗੱਲ ਨਿਬੇੜਤੀ ਸੀ। ਉਸ ਤੋਂ ਬਾਅਦ ਨਕੋਦਰ ਦੇ ਵਿੱਚ ਵੀ ਜਿਹੜਾ ਨਕੋਦਰ ਕਾਂਡ ਆ, ਜਦੋਂ 4 ਸਿੱਖ ਫਰਵਰੀ ਮਹੀਨੇ ਦੇ ਵਿੱਚ 1986 ਦੇ ਵਿੱਚ ਉੱਥੇ ਕਤਲ ਕੀਤੇ ਆ ਬਰਨਾਲਾ ਸਰਕਾਰ ਮੌਕੇ, ਉਹ ਸਾਰਾ ਜਿਹੜਾ ਪ੍ਰਕਰਨ ਆ ਉੱਥੇ ਵੀ ਗੁਰੂ ਸਾਹਿਬ ਦੇ ਸਰੂਪਾਂ ਦਾ ਹੀ ਮਸਲਾ ਸੀ। ਇਵੇਂ ਹੀ ਕਈ ਵਾਰ ਫੇਰ ਵਾਪਰਿਆ, ਜਲੰਧਰ ਵਾਲੇ ਪਾਸੇ ਇੱਕ ਵਾਰੀ ਏਦਾਂ ਹੋਇਆ। ਪਰ ਜੋ ਹੁਣ ਪਿਛਲੇ ਜਿਹੜਾ ਡੇਰਾ ਸਰਸੇ ਦੇ ਵੱਲੋਂ ਕੀਤਾ ਗਿਆ, ਪਹਿਲਾਂ ਤਾਂ ਸਲਾਵਤਪੁਰਾ ਕਾਂਡ ਕੀਤਾ 2007 ਦੇ ਵਿੱਚ, ਉਹਦੇ ਵਿੱਚ ਬਾਦਲ ਕਿਆਂ ਨਾਲ ਅੱਟੀ ਸੱਟੀ ਲਾ ਕੇ ਉਹ ਸਾਰਾ ਕੁਝ ਵਾਪਸ ਕਰਵਾ ਕੇ ਇੱਕ ਜੱਜ ਨੂੰ ਵਰਤ ਕੇ, ਜਿਹੜਾ ਬਾਅਦ ਵਿੱਚ ਆਸਿਫਾ ਵਾਲਾ ਕੇਸ ਸੀਗਾ ਮੰਦਿਰ ਦੇ ਵਿੱਚ ਚਿਨਕੀ ਜੀ ਬੱਚੀ ਨਾਲ ਕਸ਼ਮੀਰ ਜੰਮੂ ਦੇ ਵਿੱਚ ਮਾੜਾ ਹੋਇਆ ਸੀ, ਆਪਾਂ ਨੂੰ ਪਤਾ ਹੀ ਆ, ਪਾਪ ਜਿਹੜਾ ਗੁਨਾਹ ਕੀਤਾ, ਉਹ ਕੇਸ ਦੇ ਵਿੱਚ ਵੀ ਉਸੇ ਜੱਜ ਨੂੰ ਬੀਜੇਪੀ ਵਾਲਿਆਂ ਨੇ ਵਰਤਿਆ ਵੀ ਤੇਰੀ ਘਰ ਵਾਲੀ ਨੂੰ ਜਿਹੜੀ ਕੀਮਤ ਬਾਦਲ ਕਿਆਂ ਨੇ ਮਤਲਬ ਤਾਰੀ ਆ ਸਲਾਵਤਪੁਰਾ ਕਾਂਡ ਰੱਦ ਕਰਨ ਲਈ, ਕਿਉਂਕਿ ਉਹੀ ਜੱਜ ਆਸਫ ਵਾਲੇ ਕੇਸ ਸੀ, ਉਹੀ ਜੱਜ ਪਹਿਲਾਂ ਉੱਥੇ ਬਠਿੰਡੇ ਸੀਗਾ। ਤੋ ਸਲਾਵਤਪੁਰੇ ਕਾਂਡ ਲਈ ਇਹੀ ਕਿਹਾ ਸੀ ਵੀ ਤੇਰੀ ਜਨਾਨੀ ਹੈ ਜਿਹੜੀ, ਉਹਨੂੰ ਆਪਾਂ ਪੰਜਾਬ ਸਰਕਾਰ 'ਚ ਫਲਾਨੇ ਮਹਿਕਮੇ 'ਚ ਅਧਿਕਾਰੀ ਲਾ ਦਿਆਂਗੇ, ਇੰਨੀ ਉਹਦੀ ਤਨਖਾਹ ਹੋਊਗੀ ਤੇ ਤੂੰ ਸਾਡੇ ਹੱਕ 'ਚ ਆਹ ਕੇਸ ਕਰ ਦੇ। ਤੇ ਉਹ ਭਾਵੇਂ ਉਹਦੀ ਗੱਲ ਬਣੀ ਨਹੀਂ, ਉਹ ਕੇਸ ਗਾਹਾਂ ਭਾਜੀ ਨਵਕਿਰਨ ਸਿੰਘ ਤੇ ਆਪਣੇ ਐਡਵੋਕੇਟ ਮੰਝਪੁਰ ਸਾਹਿਬ ਉੱਪਰ ਲੈ ਗਏ, ਹਾਈ ਕੋਰਟ 'ਚ ਲੈ ਗਏ, ਉੱਥੇ ਤਰੀਕਾਂ ਪੈ ਰਹੀਆਂ। ਉਸੇ ਜੱਜ ਨਾਲ ਬੀਜੇਪੀ ਵਾਲਿਆਂ ਨੇ ਸੌਦਾ ਮਾਰ ਲਿਆ ਵੀ ਪੰਜਾਬ ਸਰਕਾਰ ਨੇ ਉਹ ਗੱਲ ਸਿਰੇ ਨਹੀਂ ਚਾੜੀ ਹੈਗੀ, ਤੇਰੀ ਘਰ ਵਾਲੀ ਨੂੰ ਫੇਰ ਲਾਉਣਾ ਪੈ ਗਿਆ। ਵਕੀਲ ਸਾਹਿਬ ਜੱਜ ਦੀ ਘਰ ਵਾਲੀ ਸੀ ਉਹ ਜਿਹੜੀ ਕੁੜੀ, ਤੇ ਉਦੋਂ ਬਾਅਦ 'ਚ ਫਿਰ ਕਹਿੰਦੇ ਵੀ ਅਸੀਂ ਤੇਰੀ ਘਰ ਵਾਲੀ ਨੂੰ ਹਰਿਆਣੇ ਸਰਕਾਰ ਵਿੱਚ ਉਹ ਦੇ ਦਿੰਦੇ ਹਾਂ। ਉਹ ਹਰਿਆਣੇ ਦੇ ਵਿੱਚ ਖੱਟੜ ਦੀ ਸਰਕਾਰ ਸੀਗੀ,
ਤੋ ਆਸਿਫ ਵਾਲੇ ਕੇਸ ਵਿੱਚ ਉਹਦਾ ਲਾਹਾ ਲੈ ਲਿਆ। ਭਾਵੇਂ ਹੁਣ ਉਸ ਜੱਜ ਨੂੰ ਬਹੁਤ ਖੁੱਡੇ ਲਾਈਨ ਲਾਤਾ ਤੇ ਉਹਦੀ ਚੱਲ ਰਹੀ ਆ ਜਿਵੇਂ ਜਾਂਚ ਪੜਤਾਲ, ਕਾਫੀ ਉਹਦਾ ਰੌਲਾ ਇੱਥੇ ਪੈਂਦਾ, ਪਰ ਬਾਦਲ ਕਿਆਂ ਨੇ ਉਹਨੂੰ ਵਰਤਿਆ ਸੀਗਾ। ਸਲਾਵਤਪੁਰਾ ਕਾਂਡ ਬਾਦਲ ਕਿਆਂ ਨੇ ਪੁੰਜੇ ਲਾਤਾ। ਉਸ ਤੋਂ ਬਾਅਦ ਉਹਨਾਂ ਦਾ ਹੌਸਲਾ ਹੋਰ ਵੱਧ ਗਿਆ। ਫਿਰ ਉਹਨਾਂ ਨੇ ਜਦੋਂ ਦੇਖਿਆ ਵੀ ਮੌਕੇ ਦੀ ਸਰਕਾਰ ਤਾਂ ਸਾਡੇ ਮਥਾਜ ਆ, 1 ਇੰਚ ਸਾਤੋਂ ਪਰਾਂ ਨਹੀਂ, ਤੇ ਜਿੱਦਣ ਹਰਜਿੰਦਰ ਸਿੰਘ ਮਾਝੀ ਪ੍ਰਚਾਰਕ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕਿਸੇ ਦੀਵਾਨ ਦੇ ਵਿੱਚ ਸਰਸੇ ਵਾਲੇ ਦੇ ਜਿਹੜੇ ਜਾਲ 'ਚ ਫਸੇ ਹੋਏ ਸੀ ਲੋਕ, ਉਹਨਾਂ ਨੇ ਆਪਦੇ ਲੋਕਟ ਜੇ ਲਾਹ ਕੇ ਮਾਰੇ, ਤਾਂ ਉੱਥੇ ਫਿਰ ਕਹਿੰਦੇ ਉਹ ਜਿਹੜਾ ਪ੍ਰਦੀਪ ਕਲੇਰ ਅਨਸਾਰ ਬਈ ਉੱਥੇ ਜਦੋਂ ਡੇਰੇ 'ਚ ਗੱਲ ਪਹੁੰਚੀ ਤਾਂ ਜਿਹੜੀ ਹੈਗੀ ਆ ਉਹਦੀ ਰਖੇਲ, ਉਹਨੇ ਕਿਹਾ ਵੀ ਜਿਵੇਂ ਇਹਨਾਂ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਆ, ਅਸੀਂ ਵੀ ਇਹਨਾਂ ਦੇ ਗੁਰੂ ਦੀ ਬੇਅਦਬੀ ਕਰਾਂਗੇ। ਉਹ ਹਨੀਪ੍ਰੀਤ ਦੀ ਪ੍ਰੇਰਨਾ ਜਾਂ ਉਕਸਾਹਟ ਤੋਂ ਬਾਅਦ ਵਿੱਚ ਕਿਵੇਂ ਇਹ ਪਲਾਨ ਬਣਿਆ, ਉਹ ਸਾਰਾ ਕੁਝ ਪ੍ਰਦੀਪ ਕਲੀਅਰ ਦੱਸ ਚੁੱਕਿਆ। ਹੁਣ ਪਹਿਲਾਂ ਚਲੋ ਮੰਨ ਲੈਂਦੇ ਆ ਵੀ ਬਾਦਲ ਕਿਆਂ ਨੂੰ ਪਤਾ ਨਹੀਂ ਸੀ, ਪਰ ਜਦੋਂ ਪ੍ਰਦੀਪ ਕਲੀਅਰ ਤੇ ਹੋਰ ਬਹੁਤ ਸਾਰੀਆਂ ਗੱਲਾਂ ਰਾਹੀਂ ਇਹ ਸਾਬਤ ਹੋ ਗਿਆ, ਹੁਣ ਤਾਂ ਬਾਦਲ ਕਿਆਂ ਨੂੰ ਇਹ ਗੱਲ ਐਲਾਨੀਆ ਤੌਰ ਤੇ ਕਹਿਣੀ ਚਾਹੀਦੀ ਆ ਕਿ ਅਸੀਂ ਜਿੰਨੇ ਮਰਜ਼ੀ ਗੰਦੇ ਭੈੜੇ ਮਾੜੇ ਸਿਆਸੀ ਆਗੂ ਹੋਈਏ, ਸਾਤੋਂ ਗਲਤੀਆਂ ਵੀ ਹੋਈਆਂ ਹੋਣ, ਪਰ ਅਸੀਂ ਟਪਲਾ ਖਾ ਗਏ। ਸਾਨੂੰ ਨਹੀਂ ਸੀ ਪਤਾ ਵੀ ਸਰਸੇ ਵਾਲੇ ਸਾਡੇ ਨਾਲ ਜਿਹੜਾ ਉਹਨਾਂ ਦਾ ਵੋਟਾਂ ਦੀ ਖੇਡ ਆ ਵੀ ਉਹਦਾ ਇੰਨਾ ਗਲਤ ਲਾਹਾ ਲੈ ਰਹੇ ਨੇ। ਅਸੀਂ ਪੰਥ ਨਾਲ ਆ, ਸਾਡੇ ਇਸ਼ਟ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਐਂ ਥੋੜੀ ਅਪਮਾਨ ਹੋਣ ਦਿਆਂਗੇ, ਤੇ ਸਾਤੋਂ ਹੋ ਗਈ ਗਲਤੀ, ਸਾਨੂੰ ਨਹੀਂ ਸੀ ਪਤਾ। ਪਰ ਹੁਣ ਪ੍ਰਦੀਪ ਕਲੇਰ ਰਾਹੀਂ ਸਾਰੀ ਗੱਲ ਜਦੋਂ ਨੰਗੀ ਹੋ ਚੁੱਕੀ ਹੈ ਤੇ ਅਸੀਂ ਜਿੱਥੇ ਪੰਥ ਖੜਾ ਉੱਥੇ ਨਾਲ ਖੜੇ ਆ, ਤੇ ਇਹ ਗੱਲ ਦੇ ਵਿੱਚ ਫਿਰ ਉਹ ਸਾਰਾ ਕੁਝ ਹੀ ਆ ਜਾਣਾ ਸੀਗਾ ਕਿ ਕਿਵੇਂ ਗਲਤੀ ਹੋਈ। ਬਈ ਜਦੋਂ ਸਰਸੇ ਵਾਲਿਆਂ ਨੇ ਬੁਰਜ ਜਵਾਹਰਕੇ ਤੋਂ ਉਹ ਸਰੂਪ ਚੋਰੀ ਕਰਕੇ ਸਿੱਖਾਂ ਵਾਲੇ ਪਿੰਡ ਰੱਖਿਆ, ਕਿਵੇਂ ਉਸ ਸਰੂਪ ਦੇ ਅੰਗ ਪਾੜ ਕੇ ਬੇਅਦਬੀ ਕੀਤੀ, ਬਰਗਾੜੀ 'ਚ ਖਿਲਾਰੇ, ਤੇ ਕਿਵੇਂ ਫਿਰ ਉਹਦੀ ਜਾਂਚ ਕਰਨ ਵਾਲੇ ਜਦੋਂ ਫੜੇ ਜਾ ਰਹੇ ਸੀ, ਉਹ ਸ਼ਕਤੀ ਸਿੰਘ ਤੇ ਹੋਰ ਸਾਰੇ, ਉਹ ਸਾਰੀ ਗੱਲਬਾਤ ਦਾ ਇੱਕ ਪੂਰੀ ਤਰ੍ਹਾਂ ਵਾਈਟ ਪੇਪਰ ਵਾਂਗੂ ਕੱਲੀ ਕੱਲੀ ਗੱਲ ਨਸ਼ਰ ਹੋ ਜਾਣੀ ਸੀ। ਪਤਾ ਤਾਂ ਹੁਣ ਵੀ ਆ, ਪਰ ਹੁਣ ਤੱਕ ਬਾਦਲ ਕਿਆਂ ਨੇ ਕਦੇ ਨਹੀਂ ਮੰਨਿਆ, ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਨੇ ਕਦੇ ਨਹੀਂ ਸਾਰੀ ਗੱਲ ਦੇ ਵਿੱਚ ਕਿਹਾ ਕਿ ਸਰਸੇ ਵਾਲਿਆਂ ਦਾ ਸਿੱਖ ਕੌਮ ਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕਿੱਥੇ ਖੜੇ, ਉਹ ਇਹਨਾਂ ਨੇ ਅੱਜ ਤੱਕ ਨਹੀਂ ਕਦੇ ਕਿਹਾ। ਹੁਣ ਇਹ ਗੱਲ ਦੀ ਤਾਂ ਖਾਧੀ ਕੜੀ ਕੇ ਬਾਦਲ ਕਿਆਂ ਨੂੰ ਫਿਰ ਪੰਥ ਨੇ ਸਜ਼ਾ ਦੇਤੀ। ਬਾਦਲ ਕਿਆਂ ਨੇ ਜੇ ਕਰਤੂਤ ਮਾੜੀ ਕੀਤੀ ਜਾਂ ਅੱਜ ਤੱਕ ਵੀ ਹਜੇ ਵੀ ਉਹ ਸਿੱਖਾਂ ਨੂੰ ਗਾਲਾਂ ਕੱਢੀ ਜਾਂਦੇ ਆ, ਹਰ ਰੋਜ਼ ਸੁਖਬੀਰ ਬਾਦਲ ਕਹਿੰਦਾ ਤੋਂ ਗਲਤੀ ਹੋ ਗਈ, ਤੁਸੀਂ ਸਾਨੂੰ ਹਰਾਤਾ ਤੇ ਇਹਨਾਂ ਨੂੰ ਸੱਤਾ 'ਚ ਲੈ ਆਏ, ਪਹਿਲਾਂ ਕਾਂਗਰਸ ਰਾਜ ਕਰ ਗਈ 5 ਸਾਲ, ਹੁਣ ਆਮ ਆਦਮੀ ਪਾਰਟੀ ਵਾਲੇ ਕਰਕੇ ਤੋਂ ਗਲਤੀ ਹੋ ਗਈ। ਦੱਸੋ ਇਹ ਸਿੱਖਾਂ ਦੀ ਗਲਤੀ ਆ ਵੀ ਉਸ ਬਾਦਲ ਦਲ ਨੂੰ ਜਿਹਨੇ ਡੇਰੇ ਸਰਸੇ ਦੀ, ਉਸ ਡੇਰੇ ਸਰਸੇ ਦੀ ਹਮਾਇਤ ਕੀਤੀ ਆ, ਜਿਨ੍ਹਾਂ ਨੇ ਸਾਡੇ ਧਰਮ ਦੀ ਸਭ ਤੋਂ ਵੱਡੀ ਅਪਮਾਨ ਵਾਲੀ ਗੱਲ ਕੀਤੀ, ਤੇ ਉਹ ਗੱਲ ਨੂੰ ਖੂਹ ਖਾਤੇ ਸੁੱਟ ਕੇ ਸੁਖਬੀਰ ਬਾਦਲ ਤੇ ਉਹਦਾ ਸਾਰਾ ਜਿਹੜੀ ਸੈਨਾ ਉਹ ਇਹੀ ਰੌਲਾ ਪਾਈ ਫਿਰਦੇ ਆ, ਕਹਿੰਦੇ ਸਿੱਖੋ ਤੁਹਾਨੂੰ ਅਕਲ ਹੀ ਨਹੀਂ ਹੈਗੀ, ਤੁਸੀਂ ਤਾਂ ਆਪਦੀ ਜਿਹੜੀ ਖੇਤਰੀ ਪਾਰਟੀ ਆ ਉਹ ਖਤਮ ਕਰ ਬੈਠੇ, ਇਹ ਤਾਂ ਬੜੀ ਵੱਡੀ ਸਾਜ਼ਿਸ਼ ਆ ਕਹਿੰਦੇ ਜੀ ਸਾਨੂੰ ਖਤਮ ਕਰਨ ਦੀ। ਤੇ ਇਸ ਗੱਲ ਦਾ ਦੇਖੋ ਕੋਈ ਮਤਲਬ ਨਹੀਂ ਉਹਨਾਂ ਲਈ ਵੀ ਅਸੀਂ ਕਰਤੂਤ ਕੀ ਕੀਤੀ ਹੋਈ ਹੈ। ਸੋ ਇੱਕ ਪਾਸੇ ਤਾਂ ਚਲੋ ਬਾਦਲ ਕਿਆਂ ਨਾਲ ਜੋ ਹੋਣਾ, ਪੰਥ ਨੇ ਪਹਿਲੇ ਉਹਨਾਂ ਨੂੰ ਪੁੰਜੇ ਲਾਇਆ ਹੈ, ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਗਾਂਹ ਵੀ ਹੋਈ ਜਾਣਗੀਆਂ, ਆਪਦਾ ਕੀਤਾ ਪਾਉਣਗੇ। ਪਰ ਪਹਿਲਾਂ ਤਾਂ ਕਾਂਗਰਸ ਵਾਲੇ ਇਹ ਕਹਿ ਕੇ ਵੀ ਅਸੀਂ ਇਨਸਾਫ ਕਰਾਂਗੇ ਬਰਗਾੜੀ ਬਾਈਬਲ ਦਾ, ਆਪਾਂ ਨੂੰ ਠੱਗੀ ਮਾਰ ਕੇ ਫੇਰ ਆ ਗਈ ਆਮ ਆਦਮੀ ਪਾਰਟੀ ਦੀ ਗੱਲ। ਹੁਣ ਪਿਛਲੇ 4-4.5 ਸਾਲ ਦੇ ਵਿੱਚ ਇਹਨਾਂ ਨੇ ਬਰਗਾੜੀ ਬਾਈਬਲ ਦੇ ਬਾਰੇ ਬਿਲਕੁਲ ਦੜ ਬੱਟੀ ਹੋਈ ਆ, ਇੱਥੋਂ ਤੱਕ ਕਿ ਕੁੰਵਰ ਵਿਜੇ ਪ੍ਰਤਾਪ ਰਾਹੀਂ ਇਹਨਾਂ ਨੇ ਇਹ ਗੱਲ ਪੂਰੀ ਬਣਾ ਦਿੱਤੀ ਸੀ ਕਿ ਜੇਕਰ ਆਪਾਂ ਕੁੰਵਰ ਵਿਜੇ ਪ੍ਰਤਾਪ ਨੂੰ ਜਿਤਾਤਾ, ਜੇ ਆਪਾਂ ਇਹਨਾਂ ਦੀ ਸਰਕਾਰ ਲਿਆਂਦੀ, ਫਿਰ ਦੇਖਿਓ ਚਾਹੇ ਸਰਸੇ ਵਾਲੇ ਨੇ ਤੇ ਚਾਹੇ ਬਾਦਲ ਕੇ ਨੇ ਤੇ ਚਾਹੇ ਕੋਈ ਹੋਰ ਨੇ, ਬਰਗਾੜੀ ਬਾਈਬਲ ਕਾਂਡ ਦੇ ਦੋਸ਼ੀਆਂ ਦੇ ਮਤਲਬ ਫੱਟੇ ਚੱਕੇ ਜਾਣਗੇ। ਪਰ ਇਹਨਾਂ ਨੇ ਬਰਗਾੜੀ ਬਾਈਬਲ ਦਾ ਇਨਸਾਫ ਤਾਂ ਕੀ ਦੇਣਾ ਸੀ, ਡੇਰੇ ਸਰਸੇ ਦੇ ਮੁਖੀ ਨੂੰ ਜੇਲ੍ਹ ਚੋਂ ਕੱਢ ਕੇ ਜਿਹੜੇ ਪਹਿਲਾਂ ਕਾਨੂੰਨ ਬਣੇ ਹੋਏ ਨੇ, ਆ ਜਿਹੜਾ ਕਾਨੂੰਨ ਬਣਿਆ ਨਵਾਂ, ਇਹਦੇ ਤਹਿਤ ਤਾਂ ਚਲੋ ਡੇਰੇ ਸਰਸੇ ਦੀ
ਜਾਂ ਪਹਿਲਾਂ ਹੋਈਆਂ ਬੇਅਦਬੀਆਂ ਦੀ ਕੋਈ ਪੁੱਛ-ਗਿੱਛ ਹੋ ਨਹੀਂ ਸਕਦੀ, ਮੰਨ ਲਈ ਗੱਲ। ਪਰ ਪਹਿਲਾਂ ਵੀ ਤਾਂ ਕਾਨੂੰਨ ਹੈਗੇ ਆ, ਪਹਿਲਾਂ ਵੀ ਤਾਂ ਉਹਨਾਂ ਕਾਨੂੰਨਾਂ ਤਹਿਤ ਪਰਚੇ ਦਰਜ ਹੁੰਦੇ ਆ। ਕਦੇ ਇੱਕ ਸਕਿੰਟ ਲਈ ਵੀ ਇਹ ਸੋਚਿਆ ਇਹਨਾਂ ਨੇ ਵੀ ਪ੍ਰਦੀਪ ਕਲੇਰ ਦੇ ਬਿਆਨ ਨੂੰ ਆਧਾਰ ਮੰਨ ਕੇ ਹਨੀਪ੍ਰੀਤ ਨੂੰ ਸੱਦਿਆ ਜਾਵੇ? ਕਦੇ ਇਹਨਾਂ ਨੇ ਡੇਰਾ ਸਰਸੇ ਦੇ ਮੁਖੀ ਨੂੰ ਸੱਦਿਆ ਹੋਵੇ? ਇਹ ਸਾਰੀਆਂ ਗੱਲਾਂ ਦੇ ਉਲਟ ਇਹਨਾਂ ਨੇ ਦੜ ਮੱਟੀ ਰੱਖੀ, ਤੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ, ਇਹਦੀ ਵੀ ਬਿਲਕੁਲ ਕਿਤੇ ਗੱਲ ਨਹੀਂ ਆਈ। ਉਹ ਪਿੱਟਦਾ ਹੀ ਰਿਹਾ। ਹੁਣ 4.5 ਸਾਲ ਹੋ ਗਏ ਕਿ ਯਾਰ ਮੈਨੂੰ 2 ਮਿੰਟ ਦੇ ਦਿਓ, ਮੈਂ ਗੱਲ ਕਰਨੀ। ਕੁੱਲ ਮਿਲਾ ਕੇ ਜਿਹੜਾ ਰਵੱਈਆ ਕਾਂਗਰਸ ਦਾ ਰਿਹਾ ਬਰਗਾੜੀ ਬਾਈਬਲ ਕਾਂਡ ਬਾਰੇ, ਜਾਂ ਡੇਰਾ ਸਰਸੇ ਵਾਲੇ ਮਸਲੇ ਤੇ, ਜਾਂ ਸਾਡੇ ਇਸ਼ਟ ਦੀ ਬੇਅਦਬੀ ਬਾਰੇ, ਉਹੀ ਰਵੱਈਆ ਜਿਹੜਾ ਬਾਦਲ ਕਿਆਂ ਦਾ ਸੀ, ਉਹੀ ਕੈਪਟਨ ਅਮਰਿੰਦਰ ਸਿੰਘ ਮੌਕੇ ਕਾਂਗਰਸ ਦਾ ਸੀ, ਉਹੀ ਰਵੱਈਆ ਹੁਣ ਭਗਵੰਤ ਮਾਨ ਸਰਕਾਰ ਦਾ। ਤੇ ਮੈਨੂੰ ਦੱਸੋ ਵੀ ਕੋਈ ਕਿਸੇ ਕੋਲੇ ਹੈਗਾ ਤਰਕ? ਕੋਈ ਬੰਦਾ ਕਹਿ ਸਕਦਾ ਵੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਬਰਗਾੜੀ ਬਾਈਬਲ ਜਾਂ ਡੇਰਾ ਸਰਸੇ ਵਾਲੇ ਮਸਲੇ ਤੇ ਕੋਈ 19-21 ਦਾ ਵੀ ਕੋਈ ਫਰਕ ਹੋਵੇ ਰਵੱਈਏ 'ਚ ਜਾਂ ਅਪਰੋਚ ਵਿੱਚ? ਕੋਈ ਫਰਕ ਨਹੀਂ। ਤੇ ਹੁਣ ਜਦੋਂ ਕਿ 5-6 ਮਹੀਨਿਆਂ ਵਿੱਚ ਸਰਕਾਰ ਦੀ ਨਵੀਂ ਸਰਕਾਰ ਲਈ ਵੋਟਾਂ ਵਾਟਾਂ ਪੈ ਜਾਣੀਆਂ ਨੇ, ਤਾਂ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਬਰਗਾੜੀ ਬਾਈਬਲ ਲਈ ਉਵੇਂ ਹੀ ਦੋਸ਼ੀ ਮੰਨਣਾ ਸੀ, ਉਵੇਂ ਹੀ ਕਟਹਿਰੇ 'ਚ ਖੜਾਉਣਾ ਸੀ, ਜਿਵੇਂ ਕਾਂਗਰਸ ਨੂੰ ਦੋਸ਼ੀ ਮੰਨਿਆ, ਜਿਵੇਂ ਬਾਦਲ ਕਿਆਂ ਨੂੰ ਦੋਸ਼ੀ ਮੰਨਿਆ। ਇਸ ਗੱਲ ਦਾ ਵੀ ਇੱਕ ਤਰੀਕੇ ਨਾਲ ਬਾਦਲ ਕਿਆਂ ਵਾਂਗੂ ਹੀ, ਕਾਂਗਰਸ ਵਾਲਿਆਂ ਵਾਂਗੂ ਹੀ ਆਮ ਆਦਮੀ ਪਾਰਟੀ ਨੂੰ ਘੇਰਾ ਪੈਂਦਾ ਦਿਖ ਰਿਹਾ ਸੀ। ਸਾਰੇ ਪਾਸਿਓਂ ਘੇਰੇ ਵੱਲ ਆ ਰਹੀ ਆਮ ਆਦਮੀ ਪਾਰਟੀ ਲਈ ਸਮਾਣਾ ਮੋਰਚਾ ਇੱਕ ਤਰੀਕੇ ਨਾਲ ਰਾਹਤ ਦਾ ਕਾਰਨ ਬਣ ਕੇ ਸਾਹਮਣੇ ਆਇਆ। ਜਦੋਂ ਇਹ ਗੱਲ ਸ਼੍ਰੋਮਣੀ ਕਮੇਟੀ ਰਾਹੀਂ ਜਾਂ ਹੋਰ ਆਸੇ-ਪਾਸਿਓਂ ਸਿੱਖ ਵਿਦਵਾਨਾਂ ਰਾਹੀਂ ਜ਼ਾਹਿਰ ਹੋਈ ਕਿ ਦਿਖਾਓ ਤਾਂ ਸਹੀ ਤੁਸੀਂ ਕਿਹੜਾ ਨਵਾਂ ਕਾਨੂੰਨ ਬਣਾਉਣ ਜਾ ਰਹੇ ਹੋ, ਕਿਉਂਕਿ ਇਸ ਗੱਲ ਦੇ ਉੱਤੇ ਤਾਂ ਪਹਿਲਾਂ ਹੀ ਸਾਰੀ ਕੌਮ ਬੜੀ ਸਮਝ ਰੱਖਦੀ ਆ ਕਿ ਜਿਹੜੇ ਕਾਨੂੰਨ ਪਹਿਲਾਂ ਬਣਾਏ ਆ, ਚਾਹੇ ਉਹ ਬਾਦਲ ਦਲ ਨੇ ਭੇਜਿਆ ਸੀ, ਉਹਦੇ ਚ ਉਹ ਦਿੱਲੀ ਵਾਲੇ ਕਹਿੰਦੇ ਵੀ ਕੱਲੇ ਸਿੱਖ ਕੌਮ ਲਈ ਜਾਂ ਕੱਲੇ ਗੁਰੂ ਗ੍ਰੰਥ ਸਾਹਿਬ ਲਈ ਤਾਂ ਬਣ ਨਹੀਂ ਸਕਦਾ। ਤੇ ਐਵੇਂ ਹੀ ਹੋਰ ਜਿਹੜੇ ਯਤਨ ਹੋਏ ਨੇ ਉਹ ਰੋਕੇ ਗਏ ਨੇ। ਵੀ ਹੁਣ ਤੁਸੀਂ ਆਮ ਆਦਮੀ ਪਾਰਟੀ ਵਾਲੇ ਕੀ ਲਿਆ ਰਹੇ ਹੋ? ਇਹਨਾਂ ਨੇ ਕੋਈ ਤਣ ਪਤਣ ਗੱਲ ਲਾਈ ਨਹੀਂ। ਸ਼੍ਰੋਮਣੀ ਕਮੇਟੀ ਵਾਲੇ ਵੀ ਕਹਿੰਦੇ ਰਹੇ ਆ ਸਾਨੂੰ ਤਾਂ ਦਿਖਾ ਦਿਓ ਕਿਹੜਾ ਖਰੜਾ ਉਹਦਾ, ਉਹ ਕਿਉਂ ਨਹੀਂ ਦਿਖਾਇਆ? ਅਖੀਰ ਆ ਗਈ ਵੀ ਅਮੈਂਡਮੈਂਟ ਹੋ ਗਈ, ਉਹਦਾ ਚਲੋ ਹੁਣ ਬਣ ਹੀ ਗਿਆ ਕਾਨੂੰਨ। ਹੁਣ ਗੱਲ ਇਹ ਹੈ ਬਈ ਡੇਰੇ ਸਰਸੇ ਦੇ ਖਿਲਾਫ ਜੋ ਕੌਮ ਦਾ ਮਸਲਾ ਹੈ ਉਹ ਹੱਲ ਹੋ ਗਿਆ, ਬਰਗਾੜੀ ਬਾਈਬਲ ਹੱਲ ਹੋ ਗਿਆ। ਹੁਣ ਚਲੋ ਗੱਲ ਆ ਗਈ ਕਿ ਸਿੱਖ ਕੌਮ ਦਾ ਜਿਹੜਾ ਰੋਹ, ਜਿਹੜਾ ਗੁੱਸਾ ਸੀ ਕਿ ਬਰਗਾੜੀ ਬਾਈਬਲ ਜਿਵੇਂ ਬਾਦਲ ਕਿਆਂ ਨੇ ਤੇ ਜਿਵੇਂ ਕਾਂਗਰਸ ਨੇ ਰੋਲੇ ਆ, ਉਵੇਂ ਆਮ ਆਦਮੀ ਪਾਰਟੀ ਨੇ ਰੋਲੇ ਆ, ਉਹਦਾ ਇਸ ਮੌਕੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਕਿਉਂ ਤਿਆਰ ਨਹੀਂ? ਕਿਉਂਕਿ ਲੋਕਾਂ ਨੂੰ ਲੱਗਦਾ ਭਗਵੰਤ ਮਾਨ ਦੀ ਸਰਕਾਰ ਨੇ ਤਾਂ ਚੱਕ ਤੇ ਫੱਟੇ, ਇਹਨਾਂ ਨੇ ਤਾਂ ਜੀ ਫੱਟੀ 'ਚ ਕਿੱਲ ਠੋਕਤਾ, ਇਹਨਾਂ ਨੇ ਤਾਂ ਕਾਨੂੰਨ ਬਣਾਤਾ। ਦੱਸੋ ਜਿਨ੍ਹਾਂ ਤੇ ਜੁੱਤੀਆਂ ਪੈਣੀਆਂ ਚਾਹੀਦੀਆਂ ਨੇ ਕਿ ਤੁਸੀਂ ਬਰਗਾੜੀ ਬਾਈਬਲ ਦਾ ਕੀ ਕੀਤਾ, ਉਹਨਾਂ ਨੂੰ ਇਹ ਕਹਿਣਾ ਕਿ ਜੀ ਕਮਾਲ ਕਰਤੀ, ਇਹ ਸਾਡੀ ਅਕਲ ਹੈ, ਸਾਡੀ ਲਿਆਕਤ ਹੈ। ਇਹਨੂੰ ਅਜੇ ਮੈਂ ਅੱਗੇ ਥੋੜਾ ਜਿਹਾ ਹੋਰ ਖੋਲੂ ਗੱਲ ਨੂੰ। ਮੈਂ ਇੱਕ ਸਮਾਣੇ ਮੋਰਚੇ ਵੱਲ ਨੂੰ ਥੋੜੀ ਜਿਹੀ ਗੱਲ ਕਰ। ਸਮਾਣੇ ਮੋਰਚੇ ਵਾਲਿਆਂ ਨੂੰ ਜਿੱਦਣ ਪਤਾ ਲੱਗਿਆ ਕਿ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਆ, ਇਹਨਾਂ ਨੇ ਹਰ ਉਸ ਸਿੱਖ ਨੂੰ ਜਿਹੜਾ ਇਹ ਕਹਿੰਦਾ ਸੀ ਉਹ ਮਾੜਾ ਜਿਹਾ ਸੋਚ ਲਓ, ਮਾੜਾ ਜਿਹਾ ਵਿਚਾਰ ਲਓ, ਕਿਤੇ ਧੋਖਾ ਨਾ ਹੋ ਜੇ, ਕਿਤੇ ਗੜਬੜ ਨਾ ਹੋ ਜੇ, ਇਹਨਾਂ ਨੇ ਜੀ ਹਰ ਉਸ ਸਿੱਖ ਨੂੰ ਗਾਲਾਂ ਕੱਢੀਆਂ, ਹਰ ਸਿੱਖ ਨੂੰ ਅਵਾ ਤਵਾ ਬੋਲੇ ਵੀ ਇਹ ਤਾਂ ਜੀ ਚਾਹੁੰਦੇ ਆ ਕਾਨੂੰਨ ਬਣੇ ਹੀ ਨਾ, ਇਹ ਤਾਂ ਜੀ ਚਾਹੁੰਦੇ ਆ ਵੀ ਉੱਪਰ ਹੀ ਮਰ ਜੇ ਉਹ ਜਿਹੜਾ ਉੱਤੇ ਚੜਾਇਆ। ਪਤਾ ਨਹੀਂ ਉਹਨੇ ਕਿਹਨੇ ਉਹਨੂੰ ਕਿਹਾ ਤੇ ਕਾਹਤੋਂ ਉਹ ਚੜਿਆ। ਜੇ ਉਹਨਾਂ ਦਿਨਾਂ ਦੇ ਵਿੱਚ ਗੁੱਸਾ ਕਰਕੇ ਕੌਮ ਪ੍ਰਸਤ ਸਿੱਖ ਉਹਦੇ ਤੇ ਛੱਤਰ ਫੇਰਦੇ ਵੀ ਸਾਨੂੰ ਅਕਲ ਨਹੀਂ ਹੈਗੀ, ਸਾਨੂੰ ਪਤਾ ਨਹੀਂ, ਤੁਸੀਂ ਕੱਲ ਜੰਮੇ ਹੋ ਤੇ ਕੱਲ ਦੀ ਭੂਤਨੀ ਸੇਵਾ ਚੱਦ ਤੁਸੀਂ ਆ ਕੇ ਇੱਕ ਚੜਾਤਾ ਉੱਤੇ ਤੇ ਬਾਕੀ ਇੱਥੇ ਰੰਡੀ ਰੋਣਾ ਪਾਈ ਬੈਠੇ ਹੋ। ਤੁਹਾਨੂੰ ਭਗਵੰਤ ਮਾਨ ਮਾੜਾ ਜਿਹਾ ਪੰਪ ਮਾਰ ਗਿਆ ਤੇ ਤੁਸੀਂ ਹਰ ਪੰਥਕ ਬੰਦੇ ਦੀ ਗੱਲ ਹੀ ਨਹੀਂ ਸੁਣ ਕੇ ਰਾਜੀ, ਤੁਸੀਂ ਸੰਗਤ ਨੂੰ ਭੜਕਾ ਰਹੇ ਹੋ। ਤੇ ਇਹਨਾਂ ਨੇ ਜੇ ਕਿ ਉੱਥੇ ਕੌਮ ਪ੍ਰਸਤ ਸਿੱਖ ਚਲੇ ਜਾਂਦੇ ਤਾਂ ਇਹਨਾਂ ਨੇ ਸੰਗਤ ਨੂੰ ਗੁੰਮਰਾਹ ਕਰ ਲੈਣਾ ਸੀ। ਮੈਂ ਧੰਨਵਾਦ ਕਰਦਾ, ਮੈਂ ਧੰਨ ਮੰਨਦਾ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਇਹਨਾਂ ਦੀ ਸਾਰੀ ਭਕਾਈ ਨੂੰ ਬਰਦਾਸ਼ਤ ਕੀਤਾ, ਹੁਣ ਤੱਕ ਵੀ ਕਰ ਰਹੇ ਨੇ। ਹੁਣ ਜਿੱਦਣ ਉੱਥੇ ਅਖੰਡ ਪਾਠ ਪੈਣਾ ਉਧਰ ਵੀ ਬਥੇਰੀ ਭਕਾਈ ਮਾਰਨੀ। ਪਰ ਮੈਂ ਇੱਕੋ ਗੱਲ ਚਾਹੁੰਦਾ ਕਿ ਸਾਰੇ ਇਹਨਾਂ ਦੀ ਭਕਾਈ ਆ ਜਿਹੜੀ ਉੱਤੇ ਬੋਲਦੇ ਆ ਸਮਾਣੇ ਮੋਰਚੇ ਵਾਲੀ ਸਟੇਜ ਤੋਂ, ਉਹਨੂੰ ਰਿਕਾਰਡ ਕਰਕੇ ਜ਼ਰੂਰ ਰੱਖੇ। ਕਿਉਂਕਿ
ਜਿਹੜੀ ਗੱਲ ਇਹਨਾਂ ਨੂੰ ਕੌਮ ਸਮਝਾਉਣਾ ਚਾਹੁੰਦੀ ਆ, ਜਿਹੜੇ ਪੰਥ ਦਰਦੀ ਸਮਝਾਉਣਾ ਚਾਹੁੰਦੇ ਆ, ਉਹਨੂੰ ਸੁਣਨ ਦੀ ਬਜਾਏ ਇਹ ਇੰਨਾ ਕਮੀਨਾ ਜਾਂ ਇੰਨਾ ਢੀਠ ਭਰਿਆ ਜਵਾਬ ਦਿੰਦੇ ਆ ਵੀ ਸੁਣਨ ਵਾਲੇ ਆਮ ਬੰਦੇ ਨੂੰ ਲੱਗਦਾ ਵੀ ਇਹ ਠੀਕ ਨੇ ਸਮਾਣੇ ਮੋਰਚੇ ਵਾਲੇ। ਤੇ ਜਿਹੜੇ ਸਿੱਖ ਇਹ ਕਹਿ ਰਹੇ ਨੇ ਕਿ ਸੰਭਲ ਕੇ, ਸਾਵਧਾਨ, ਕਿਤੇ ਠੱਗੀ ਨਾ ਵੱਜ ਜੇ, ਇਹ ਭਗਵੰਤ ਮਾਨ ਦੀ ਸਰਕਾਰ ਵੀ ਉਸੇ ਭਾਰਤੀ ਤੰਤਰ ਦਾ ਹਿੱਸਾ ਜਿਹਨੇ ਸਾਡਾ 1947 ਤੋਂ ਜਲੂਸ ਕੱਢਿਆ ਪਿਆ, ਉਹ ਸਿੱਖ ਅਗਲੇ ਨੂੰ ਗਲਤ ਲੱਗਣ ਲੱਗ ਜਾਂਦੇ ਸੀ। ਹੁਣ ਤੱਕਰ ਵੀ ਇਸ ਮੌਕੇ ਵੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਬਹੁਤ ਸਾਰੇ ਸਰੋਤਿਆਂ ਚੋਂ ਵੀ ਹੋਣਗੇ ਜਿਨ੍ਹਾਂ ਨੂੰ ਇਹ ਲੱਗਦਾ ਹੋਣਾ ਕਿ ਯਾਰ ਕਾਨੂੰਨ ਬਣਾ ਕੇ ਉਹਨੇ ਚੰਗਾ ਹੀ ਕੀਤਾ, ਮਾੜਾ ਥੋੜੀ ਕੀਤਾ, ਸਮਾਣੇ ਮੋਰਚੇ ਵਾਲਿਆਂ ਨੂੰ ਐਵੇਂ ਇਹ ਕਹੀ ਜਾਂਦੇ ਆ ਗਲਤ। ਪਰ ਮੈਂ ਇੱਕੋ ਬੇਨਤੀ ਕਰਦਾ, ਮੈਂ ਜਾਂ ਮੇਰੇ ਵਰਗੇ ਲੋਕਾਂ ਦੀ ਸਾਈਕੀ ਇੱਕ ਗੱਲ ਤੇ ਫਸੀ ਹੋਈ ਆ। ਮੇਰਾ ਇਹ ਪੱਕਾ ਮੰਨਣਾ ਵੀ ਹਿੰਦੂ ਕੱਟੜਵਾਦ ਕਦੇ ਵੀ ਕੋਈ ਇਹੋ ਜਿਹੀ ਗੱਲ ਸੁਣ ਕੇ ਖੁਸ਼ ਨਹੀਂ ਹੋ ਸਕਦਾ ਜਿਹਦੇ ਨਾਲ ਸਿੱਖਾਂ ਦਾ ਭਲਾ ਹੋ ਸਕਦਾ ਹੋਵੇ। ਪਹਿਲਾਂ ਵੀ ਇਹ ਗੱਲ ਚੱਲਦੀ ਰਹੀ ਆ ਸਾਡੇ ਵੀ, ਜਦੋਂ ਅਸੀਂ ਕਿਤੇ ਚਾਰ ਜਣੇ ਬੈਠਦੇ ਆ, ਅਸੀਂ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜਦੋਂ ਕਿਸੇ ਗੱਲ ਦੀ ਸਮਝ ਨਾ ਲੱਗੇ ਵੀ ਇਹ ਸਾਡੇ ਫਾਇਦੇ 'ਚ ਆ ਜਾਂ ਨੁਕਸਾਨ 'ਚ ਆ, ਉਦੋਂ ਸੌਖਾ ਜਿਹਾ ਤਰੀਕਾ ਇਹ ਹੈ ਵੀ ਕਿਸੇ ਹਿੰਦੂ ਕੱਟੜਪੰਥੀ ਨੂੰ ਦੇਖੋ, ਜੇ ਤਾਂ ਉਹ ਸਿੱਖਾਂ ਬਾਰੇ ਕਿਸੇ ਐਕਟ ਤੋਂ, ਕਿਸੇ ਗੱਲ ਤੋਂ, ਕਿਸੇ ਘਟਨਾ ਤੋਂ ਖੁਸ਼ ਵਾ ਤੇ ਉਹਦੀ ਹਮਾਇਤ ਕਰ ਰਿਹਾ, ਤਾਂ ਸਮਝ ਲਓ ਉਹ ਚੀਜ਼ ਆਪਣੇ ਖਿਲਾਫ ਭੁਗਤੂਗੀ। ਤੇ ਜਿਹੜੀ ਚੀਜ਼ ਨੂੰ ਦੇਖ ਕੇ ਹਿੰਦੂ ਕੱਟੜਪੰਥੀ ਵਿਰੋਧ ਕਰ ਰਿਹਾ, ਸਮਝ ਲਓ ਉਹ ਚੀਜ਼ ਸਾਡੇ ਫਾਇਦੇ 'ਚ। ਇਹ ਸਿੱਧਾ ਜਿਹਾ ਫਾਰਮੂਲਾ। ਤੋਂ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਇੱਥੇ ਇੰਨੀਆਂ ਅਜੀਬ ਕੁੱਤੀਆਂ ਹਰਕਤਾਂ ਕਰ ਰਹੀ ਆ ਕਿ ਲੋਕ ਵਿਦਵਾਨ ਸੱਜਣ ਸੋਚ ਰਹੇ ਨੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਭਾਲਦੀ ਹੈ, ਦੂਜੇ ਪਾਸੇ ਹਰ ਉਹ ਹਰਕਤ ਕਰ ਰਹੀ ਹੈ ਜਿਹਦੇ ਨਾਲ ਲੋਕ ਭੁੱਲ ਕੇ ਵੀ ਕਮਲ ਦੇ ਫੁੱਲ ਨੂੰ ਵੋਟ ਨਾ ਪਾ ਜਾਣ। ਜਾਣੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਨਜਾਇਜ਼ ਫਾਨਾ ਫਸਾ ਕੇ ਲੋਕਾਂ ਨੂੰ ਆਪਦੇ ਖਿਲਾਫ ਕਰਕੇ ਕਿਵੇਂ ਭਾਜਪਾ ਨੂੰ ਵੋਟ ਪੈ ਸਕਦੀ ਹੈ, ਪਰ ਉਹਨਾਂ ਨੇ ਕੀਤਾ, ਕੋਈ ਪਰਵਾਹ ਨਹੀਂ ਕੀਤੀ ਸਿੱਖਾਂ ਦੀ ਵੀ ਸਿੱਖ ਸਾਡੇ ਤੋਂ ਨਾਰਾਜ਼ ਹੋ ਜਾਣਗੇ। ਪਾਣੀਆਂ ਦੇ ਮਸਲੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਖੋਹਣ ਦੀ ਤਿਆਰੀ ਆ, ਖੋਹ ਹੀ ਲਿਆ ਉਹਨਾਂ ਨੇ, ਤੇ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਿ ਸਿੱਖ ਸਾਨੂੰ ਵੋਟ ਨਹੀਂ ਪਾਉਣਗੇ। ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲੇ ਮੁੱਦੇ ਉੱਤੇ ਜੋ ਸਟੈਂਡ ਭਾਰਤੀ ਜਨਤਾ ਪਾਰਟੀ ਲਈ ਫਿਰਦੀ ਆ, ਇਹਨੂੰ ਦੇਖਦਿਆਂ ਹੋਇਆਂ ਸਾਨੂੰ ਪੰਜਾਬ ਚੋਂ ਕੌਣ ਵੋਟ ਪਾ ਦੂ। ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਿੱਖ ਕੌਮ ਅਤੇ ਪੰਜਾਬ ਦੇ ਉਲਟ ਹਰ ਚੀਜ਼ ਨੂੰ ਉਵੇਂ ਹੀ ਹਮਾਇਤ ਦਿੰਦੀ ਹੈ, ਜਿਵੇਂ ਕਿ ਪਹਿਲਾਂ ਕਾਂਗਰਸ ਵੇਲੇ ਭਾਰਤੀ ਨਿਜ਼ਾਮ ਤੇ ਖੁਫੀਆ ਏਜੰਸੀਆਂ ਪੰਜਾਬ ਨੂੰ, ਪੰਥ ਨੂੰ ਬਰਬਾਦ ਕਰਨ ਲਈ ਚੱਲੀਆਂ, ਉਹ ਸਾਰਾ ਕੁਝ ਤਾਂ ਉਵੇਂ ਚੱਲਦਾ ਤੇ ਭਾਜਪਾ ਨੂੰ ਕੋਈ ਪਰਵਾਹ ਨਹੀਂ ਕਿ ਜੀ ਇੱਥੇ ਸਾਨੂੰ ਪੰਜਾਬ ਚੋਂ ਅਸੀਂ ਤਾਂ ਸਰਕਾਰ ਬਣਾਉਣ ਨੂੰ ਫਿਰਦੇ ਹਾਂ। ਜਿਹੜੀ ਭਾਜਪਾ ਇਸ ਤਰੀਕੇ ਨਾਲ ਪੰਜਾਬ ਨੂੰ ਡੀਲ ਕਰ ਰਹੀ ਆ ਕਿ ਸਾਨੂੰ ਯਾਰ ਤੁਹਾਡੀ ਵੋਟ ਦੀ ਕੋਈ ਲੋੜ ਹੀ ਨਹੀਂ, ਅਸੀਂ ਪਤਾ ਨਹੀਂ ਕਿਵੇਂ ਉਹ ਸਰਕਾਰ ਬਣਾਉਣੀ ਹੈ ਉਹਨਾਂ ਨੇ, ਪਰ ਉਹ ਕਹਿੰਦੇ ਅਸੀਂ ਸਰਕਾਰ ਬਣਾ ਲੈਣੀ। ਹੁਣ ਉਹ ਭਾਜਪਾ ਜਿਹੜੀ ਇੰਨੀ ਭੈੜੀ ਸਾਬਤ ਹੋ ਰਹੀ ਆ, ਪੰਥ ਦਰਦੀਆਂ ਦੇ, ਸਿੱਖ ਜਜ਼ਬਾਤਾਂ ਦੇ ਉਲਟ ਭੁਗਤਣ ਨੂੰ ਹਰ ਮੌਕੇ ਤਿਆਰ ਆ, ਉਹ ਭਾਜਪਾ ਜਦੋਂ ਗਵਰਨਰ ਨੂੰ ਨਾ ਰੋਕਦੀ ਹੈ ਨਾ ਟੋਕਦੀ ਹੈ, ਉਲਟਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਗਵਰਨਰ ਨੇ ਪੰਜਾਬ ਦੇ ਨੇ ਭਾਜਪਾ ਨੂੰ ਪੁੱਛਿਆ ਨਾ ਹੋਵੇ, ਆਰਐਸਐਸ ਨੂੰ ਪੁੱਛਿਆ ਨਾ ਹੋਵੇ। ਅੱਧਾ ਸਕਿੰਟ ਨਹੀਂ ਲੱਗਿਆ ਜੀ, ਉਹਨਾਂ ਨੇ ਤੁਰੰਤ ਇਸ ਕਾਨੂੰਨ ਨੂੰ ਪਾਸ ਕਰ, ਉਹਨਾਂ ਨੇ ਨੋਟੀਫਿਕੇਸ਼ਨ ਵੀ ਕਰਤਾ ਜਾਂ ਗਾਹਾਂ ਜਾਏ। ਇਹ ਤਾਂ ਅੰਨੇ ਨੂੰ ਵੀ ਦਿਖਦਾ ਕਿ ਹਿੰਦੂ ਕੱਟੜਵਾਦ, ਭਾਰਤੀ ਜਨਤਾ ਪਾਰਟੀ, ਆਰਐਸਐਸ ਸਾਰੇ ਜਾਣੇ ਇਸ ਨਵੇਂ ਬਣੇ ਕਾਨੂੰਨ ਦੇ ਹੱਕ ਵਿੱਚ ਨੇ। ਤੇ ਮੇਰਾ ਦੱਸੋ ਭਰਾਵੋ ਬਈ ਜਦੋਂ ਇਹ ਮੰਨਿਆ ਜਾਂਦਾ ਕਿ ਜਿਹੜੀ ਗੱਲ ਦੇ ਹੱਕ ਵਿੱਚ ਇਹ ਹਿੰਦੂ ਕੱਟੜਵਾਦ ਹੁੰਦਾ ਹੈ, ਉਹ ਕਦੇ ਸਾਡੇ ਖਿਲਾਫ, ਕਦੇ ਸਾਡੇ ਹੱਕ 'ਚ ਨਹੀਂ ਹੋ ਸਕਦੀ, ਉਹ ਸਾਡੇ ਖਿਲਾਫ ਭੁਗਤਦੀ ਹੈ, ਤੇ ਫਿਰ ਆਪਾਂ ਕਿਵੇਂ ਅੰਨੀ ਦੇ ਤੇ ਮੰਨ ਲਈਏ ਕਿ ਜੀ ਇਹ ਭਗਵੰਤ ਮਾਨ ਦੀ ਇੱਕ ਸਿੱਖ ਕੌਮ ਦੇ ਹੱਕ ਵਿੱਚ ਬੜੀ ਵੱਡੀ ਗੱਲ ਹੈ। ਅੱਜ ਸਾਨੂੰ ਸਮਝ ਨਹੀਂ ਲੱਗ ਰਹੀ, ਮੰਨ ਲੈਂਦੇ ਹਾਂ ਗੱਲ, ਪਰ ਦੇਖਿਓ ਆਪਣੇ ਸਾਹਮਣੇ ਸਭ ਕੁਝ ਆ ਜਾਣਾ। ਤੇ ਜਿਹੜੇ ਲੋਕ ਅੱਜ
ਉਹਨਾਂ ਸਿੱਖਾਂ ਨੂੰ ਅਬਾ ਤਬਾ ਬੋਲਦੇ ਆ, ਖਾਸ ਤੌਰ ਤੇ ਸਮਾਣੇ ਮੋਰਚੇ ਦੀ ਸਟੇਜ ਤੋਂ ਉਹਨਾਂ ਸਿੱਖਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਜਿਹੜੇ ਕਹਿੰਦੇ ਆ ਉਹ ਬਚੋ, ਸਾਵਧਾਨ। ਫਿਰ ਸਭ ਤੋਂ ਪਹਿਲਾਂ ਛੱਤਰ ਇਹਨਾਂ ਦੇ ਫਿਰਨਾ ਚਾਹੀਦਾ ਕਿ ਤੁਸੀਂ ਉਦੋਂ ਕਿਸੇ ਦੀ ਗੱਲ ਹੀ ਨਹੀਂ ਸੀ ਸੁਣਦੇ। ਕਿਉਂ ਫਿਰਨਾ ਚਾਹੀਦਾ? 1947 ਮੌਕੇ ਸਾਡੇ ਆਗੂਆਂ ਨੂੰ ਜੇ ਕੋਈ ਕਹਿੰਦਾ ਸੀ ਇਹਨਾਂ ਹਿੰਦੂਆਂ ਦੇ ਮਗਰ ਲੱਗ ਕੇ ਐਵੇਂ ਸਾਰੀ ਕੌਮ ਨੂੰ ਬਘਿਆੜਾਂ ਦੇ ਮੂਹਰੇ ਜਿਵੇਂ ਕਿਸੇ ਲੇਲੇ ਨੂੰ ਹੱਥ ਪੈਰ ਬੰਨ੍ਹ ਕੇ ਸੁੱਟੀ ਦਾ ਇਉਂ ਸਿੱਟਣ ਵਾਲੀ ਕਰਤੂਤ ਨਾ ਕਰੋ, ਕੋਈ ਹੋਰ ਦੇਖ ਲਓ ਜੇ ਰਾਹ ਬਣਦਾ। ਉਦੋਂ ਲੀਡਰਸ਼ਿਪ ਨੇ ਸੁਣੀ ਨਹੀਂ। ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਹੈ ਕੀ ਆ? ਸਾਚੀ ਸਾਖੀ ਆਹੀ ਗੱਲ ਦੀ ਪਿੱਟ ਪਟੂਆ ਨਾ ਕਿ ਜੀ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ। ਸਾਚੀ ਸਾਖੀ ਵਿੱਚ ਬੇਅੰਤ ਇਹੋ ਜਿਹੇ ਘਟਨਾਕ੍ਰਮ, ਇਹੋ ਜਿਹੇ ਚਿਹਰੇ ਨਿਸ਼ਾਨਦੇਹੀ ਹੁੰਦੀ ਆ ਕਿ ਇੱਕ ਉਹ ਬੰਦੇ ਸੀ ਜਿਨ੍ਹਾਂ ਦੀ ਚੱਲੀ ਨਹੀਂ, ਪਰ ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਇਹ ਕੰਮ ਨਾ ਹੋਵੇ। ਤੇ ਇੱਕ ਉਹ ਨੇ ਜਿਹੜੇ ਕਹਿੰਦੇ ਆ ਵੀ ਜੋ ਮਰਜ਼ੀ ਹੋ ਜੇ ਅਸੀਂ ਤਾਂ ਭਾਰਤ ਦੇ ਨਾਲ ਚੱਲਣਾ। ਤਾਂ ਆਪਾਂ ਅੱਜ ਤੱਕਰ ਉਹਨਾਂ ਲੀਡਰਾਂ ਨੂੰ ਮਾਫ ਨਹੀਂ ਕਰ ਸਕੇ ਜਿਨ੍ਹਾਂ ਨੇ ਉਦੋਂ ਪੰਥ ਦੀ, ਕੌਮ ਦੀ ਪਰਵਾਹ ਕੀਤੇ ਬਗੈਰ ਸੁਣਾਇਆ। ਤਾਂ ਉਹਨਾਂ ਨੇ ਇਹੀ ਸੀ ਨਾ। ਅੱਜ ਵੀ ਉਹਨਾਂ ਦੇ ਪੈਰੋਕਾਰ ਕਹਿੰਦੇ ਆ ਮਾਸਟਰ ਤਾਰਾ ਸਿੰਘ ਦੇ ਤੇ ਹੋਰ ਕਿ ਇਹਦੇ ਨਾਲੋਂ ਵਧੀਆ ਆਪਸ਼ਨ ਕੋਈ ਸਿੱਖਾਂ ਕੋਲੇ ਹੈ ਹੀ ਨਹੀਂ ਸੀ। ਪਰ 1947 ਤੋਂ ਜੁੱਤੀਆਂ ਖਾ ਰਹੇ ਹਾਂ ਆਪਾਂ, ਤੇ ਵਧੀਆ ਆਪਸ਼ਨ ਕਿਵੇਂ ਹੋਈ ਇਹ? ਚਲੋ ਫਿਰ ਬਣ ਗਿਆ ਸੰਵਿਧਾਨ ਭਾਰਤ ਦਾ। ਤੇ ਜਿਹੜੇ ਉਦੋਂ ਸਾਡੀ ਕੌਮ ਨੂੰ ਮੱਤਾਂ ਦੇਣ ਤੁਰੇ ਸੀ ਕਿ ਬਹੁਤ ਵਧੀਆ ਸੰਵਿਧਾਨ ਬਣ ਰਿਹਾ ਜੀ, ਤੇ ਇਸ ਸੰਵਿਧਾਨ ਕਰਕੇ ਆਪਾਂ 1947 ਤੋਂ ਜੋ ਜਲਾਰਤ ਝੱਲੀ ਹੈ, ਸਾਨੂੰ ਹਿੰਦੂ ਲਿਖਿਆ ਹੈ ਉਹਦੇ ਚ, ਹਿੰਦੂ ਕਾਨੂੰਨ ਸਾਡੇ ਤੇ ਥੋਪੇ ਗਏ ਨੇ, ਹਿੰਦੂ ਮੈਰਿਜ ਐਕਟ ਸਮੇਤ ਸਭ ਕੁਝ ਸਾਡੇ ਤੇ ਉਹ ਥੋਪਿਆ, ਤੇ ਆਪਣੇ ਲਈ ਇਹ ਵਧੀਆ ਕਿਵੇਂ ਸਾਬਤ ਹੋਇਆ? ਤੇ ਜਿਹੜੇ ਲੋਕਾਂ ਨੇ ਕਿਹਾ ਸੀ ਵੀ ਇਹ ਬਹੁਤ ਵਧੀਆ, ਉਹ ਫਿਰ ਜੁੱਤੀਆਂ ਦੇ ਯਾਰ ਨਹੀਂ ਹੈਗੇ। ਇਵੇਂ ਹੀ ਜਿਹੜੇ ਮੋਰਚੇ ਲਾਏ ਆਪਾਂ, ਜਦੋਂ ਮੋਰਚਿਆਂ ਦਾ ਐਂਡ ਹੋਇਆ, ਪੰਜਾਬੀ ਸੂਬੇ ਲਈ ਮੋਰਚਾ ਲਾਇਆ, ਜਿੱਦਣ ਉੱਥੇ ਜਿਹੜੇ ਆਗੂ ਕਹਿ ਰਹੇ ਸੀ ਕਿ ਬਹੁਤ ਵਧੀਆ ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਚੰਗਾ ਐਕਟ, ਕੀ ਉਹ ਜੁੱਤੀਆਂ ਦੇ ਲਾਇਕ ਨਹੀਂ ਹੈਗੇ ਜਿਹੜੇ ਸਾਡੀ ਕੌਮ ਨੂੰ ਗੁੰਮਰਾਹ ਕਰਦੇ ਰਹੇ? ਤੇ ਕੀ ਉਹ ਪੂਜਣਯੋਗ, ਸਤਿਕਾਰਯੋਗ ਨਹੀਂ ਹੈਗੇ ਜਿਹੜੇ ਮਾਸਟਰ ਤਾਰਾ ਸਿੰਘ, ਸਰਦਾਰ ਕਪੂਰ ਸਿੰਘ ਵਰਗੇ ਕਹਿੰਦੇ ਰਹੇ ਕਿ ਇਹ ਗਲਤ ਵਾ, ਇਹ ਪੰਜਾਬ ਦਾ, ਅਸੀਂ ਪੰਜਾਬੀ ਸੂਬਾ ਤਾਂ ਮੰਗਦੇ ਸੀ ਪਰ ਇਹੋ ਜਿਹਾ ਨਹੀਂ ਸੀ ਮੰਗਦੇ। ਇਹ ਤਾਂ ਤੁਸੀਂ ਉਹ ਗੱਲ ਸੱਚੀ ਕਰਤੀ ਜਿਹੜੀ ਗੁਲਜ਼ਾਰੀ ਲਾਲ ਨੰਦਾ ਕਹਿੰਦਾ ਸੀ ਵੀ ਛੇਤੀ ਕੀਤੇ ਤਾਂ ਬਣਦਾ ਨਹੀਂ, ਜੇ ਬਣ ਗਿਆ ਤਾਂ ਪੰਜਾਬੀ ਸੂਬਾ ਇਹੋ ਜਿਹਾ ਬਣੂ ਵੀ ਇਹਨਾਂ ਆਗੂਆਂ ਦੀ ਅਗਲੀ ਪੀੜ੍ਹੀ ਇਹਨਾਂ ਨੂੰ ਗਾਲਾਂ ਕੱਢਿਆ ਕਰੂ, ਤੇ ਇਹੋ ਜਿਹਾ ਬਣਾ ਧਰਿਆ ਅਗਲਿਆਂ ਨੇ। ਅੱਜ ਤੱਕ ਪਿੱਟਦੇ ਆਪਾਂ। ਇਵੇਂ ਹੀ ਬਾਅਦ ਵਿੱਚ ਪੰਜਾਬੀ ਬੋਲਦੇ ਇਲਾਕਿਆਂ ਲਈ, ਚੰਡੀਗੜ੍ਹ ਲਈ ਤੇ ਹੋਰ ਮੰਗਾਂ ਲਈ ਅਗਨ ਕੁੰਡ ਬਣਾਏ ਗਏ, ਮੋਰਚੇ ਲਾਏ ਗਏ, ਮਰਨ ਵਰਤਾਂ ਦੇ ਐਲਾਨ ਕੀਤੇ ਗਏ, ਉਹਨਾਂ ਮੋਰਚਿਆਂ ਨੂੰ ਤੋੜਿਆ ਗਿਆ। ਤੇ ਤੋੜਨ ਮੌਕੇ ਬਹੁਤ ਸਾਰੇ ਉਹਨਾਂ ਆਗੂਆਂ ਦੇ ਚਮਚਿਆਂ ਨੇ ਸਿੱਖਾਂ ਨੂੰ ਗੁੰਮਰਾਹ ਕੀਤਾ ਕਿ ਬਹੁਤ ਵਧੀਆ ਫੈਸਲਾ ਹੋਇਆ, ਦੇਖੀ ਚੱਲਿਓ। ਤੇ ਗਲਤ ਸਾਬਤ ਹੋਇਆ ਫੈਸਲਾ, ਉਹ ਗਲਤ ਫੈਸਲੇ ਸਾਬਤ ਹੋਏ। ਤੇ ਅੱਜ ਵੀ ਆਪਾਂ ਉਹਨਾਂ ਨੂੰ ਗਾਲਾਂ ਕੱਢਦੇ ਆ, ਮਾੜਾ ਮੰਨਦੇ ਆ ਜਿਨ੍ਹਾਂ ਨੇ ਉਹ ਗਲਤ ਕੰਮ ਕੀਤਾ। ਫੇਰ ਆ ਜਾਓ ਆਪਾਂ ਰਾਜੀਵ ਲੌਂਗੋਵਾਲ ਸਮਝੌਤੇ ਨੂੰ। ਰਾਜੀਵ ਲੌਂਗੋਵਾਲ ਸਮਝੌਤਾ ਉਸ ਮੌਕੇ ਵੀ ਤੇ ਅੱਜ ਵੀ ਬਥੇਰੇ ਲੰਡੂ ਕਹਿੰਦੇ ਆ ਜੀ ਇਹ ਬਹੁਤ ਵਧੀਆ ਕੀਤਾ ਸੀ ਲੌਂਗੋਵਾਲ ਨੇ, ਫਿਰ ਆਪਾਂ ਠੋਕਿਆ ਕਾਹਤੋਂ? ਅੱਜ ਮੈਂ ਉਸ ਕਾਂਡ ਦੇ ਵਿੱਚ ਸ਼ਾਮਲ ਰਹੇ ਮੇਰੇ ਆਪਣੇ ਕਰੀਬੀ ਸੱਜਣ ਨਾਲ ਸਵੇਰੋਂ ਗੱਲਬਾਤ ਕਰ ਰਿਹਾ ਸੀ। ਮੈਨੂੰ ਉਹ ਵਿਚਾਰਾ ਆਪਦੇ ਦਿਲ ਦੀ ਬੇਦਨਾ ਦੱਸ ਰਿਹਾ ਸੀ ਕਿ ਯਾਰ ਉਦੋਂ ਸਾਡੇ ਕੋਲ ਸਾਧਨ ਨਹੀਂ ਸੀ, ਤੇ ਜਦੋਂ ਗੱਲਾਂ ਕਰਦੇ ਹੁੰਦੇ ਸੀ ਕਿ ਇੰਨਾ ਮਾੜਾ ਲੌਂਗੋਵਾਲ ਨੇ ਕਰਤਾ, ਤਾਂ ਜਿਹੜਾ ਬਿੱਲਾ ਸੀ ਆਪਣਾ ਲੀਲਾ ਵਾਲਾ ਬਿੱਲਾ, ਸ਼ਹੀਦ ਭਾਈ ਹਰਮਿੰਦਰ ਸਿੰਘ ਬਿੱਲਾ, ਲੀਲਾ ਪਿੰਡ ਆ ਲੁਧਿਆਣੇ ਜ਼ਿਲ੍ਹੇ 'ਚ, ਉਹਦੀ ਬੀਬੀ ਨੇ ਸਾਡੀਆਂ ਗੱਲਾਂ ਸੁਣੀਆਂ ਤੇ ਬਿੱਲੇ ਨੂੰ ਕਿਹਾ, ਤੇ ਬਿੱਲਾ ਮੀਟਿੰਗ ਦੇ ਵਿੱਚ ਕਹਿੰਦਾ ਸੀ ਬਈ ਬੀਬੀ ਕਹਿੰਦੀ ਆ ਲੌਂਗੋਵਾਲ ਨੇ ਕੌਮ ਨਾਲ ਬੜੀ ਵੱਡੀ ਗਦਾਰੀ ਕੀਤੀ ਆ, ਇਹਨੂੰ ਜਦੋਂ ਠੋਕਣਾ ਉਦੋਂ ਗੋਲੀ ਤੈਂ ਮਾਰਨੀ ਆ ਬਿੱਲੇ। ਦੇਖੋ ਪੰਜਾਬ ਦੀਆਂ ਮਾਵਾਂ ਸਿੱਖਾਂ ਦੀਆਂ, ਸਾਡੇ ਪੰਜਾਬ ਦੀਆਂ ਸਾਡੀਆਂ, ਇਹ ਆ ਕੌਮ ਦਾ ਦਰਦ। ਪਤਾ ਸੀ ਵੀ ਜੇ ਮੇਰਾ ਪੁੱਤ ਇਹ ਕੰਮ ਕਰੂ ਤੇ ਬਾਅਦ ਵਿੱਚ ਕੀ ਭਾਣੇ ਵਾਪਰਨਗੇ, ਪਰ ਪੰਜਾਬ ਨਾਲ, ਪੰਥ ਨਾਲ ਗਦਾਰੀ ਦੀ ਸਜ਼ਾ ਦੇਣੀ
ਤੇ ਪਰ ਪੁੱਤ ਤੂੰ ਕਰੀ। ਇਹ ਆ ਪੰਜਾਬ, ਇਹ ਆ ਪੰਜਾਬ ਦੀਆਂ ਮਾਵਾਂ, ਇਹ ਆ ਸਿੱਖਣੀਆਂ ਸਾਡੀਆਂ ਸਿੱਖ ਬੀਬੀਆਂ, ਸਤਿਕਾਰ ਕਰਨਾ ਚਾਹੀਦਾ। ਦੂਜੀ ਗੱਲ, ਜਦੋਂ ਸਾਰਾ ਕੇਸ ਹੱਲ ਹੋ ਰਿਹਾ ਤਾਂ ਜਿਹੜੇ ਜਾਂਚ ਕਰ ਰਹੇ ਸੀ, ਜਦੋਂ ਸਾਰੇ ਫੜੇ ਗਏ, ਉਦੋਂ ਮੇਰੇ ਸਾਹਮਣੇ ਹਨੀ ਦੇ ਸੁਧਾਰ ਥਾਣੇ ਦੇ ਵਿੱਚ ਬਹੁਤ ਕੁੱਟ ਪਈ, ਬਹੁਤ ਜ਼ਿਆਦਾ ਮੇਰੇ ਸਾਹਮਣੇ ਤਸ਼ੱਦਦ ਹੋਇਆ ਹਨੀ ਨਾਲ, ਨਵਤੇਜ ਸਿੰਘ ਹਨੀ ਸਹੌਲੀ ਨਾਲ। ਚਲੋ ਬਾਅਦ ਚੋਂ ਕੇਸ ਚੋਂ ਬਚ ਗਿਆ। ਦੂਜਾ ਜਿਹੜਾ ਉਹਦਾ ਸਕਾ ਭਰਾ ਵੀਰ ਇੰਦਰਪਾਲ ਸਿੰਘ ਸਨੀ, ਇਹ ਦੋਨੇ ਭਾਈ ਦਲਜੀਤ ਸਿੰਘ ਬਿੱਟੂ ਦੇ ਸਾਡੂ ਆ। ਤੇ ਸਨੀ ਜਾਂ ਅਸੀਂ ਗੱਲਾਂ ਜਦੋਂ ਕਰਦੇ ਆ ਤਾਂ ਬੜਾ ਮਨ ਭਰਦਾ ਕਿ ਉਦੋਂ ਤਾਂ ਐਡੀ ਅਜੇ ਖਾੜਕੂ ਲਹਿਰ ਦਾ ਨਹੀਂ ਸੀ ਹੋਇਆ। ਜਿਹੜੇ ਬੰਦੇ ਬਾਰਡਰ ਕ੍ਰਾਸ ਕਰਕੇ ਗਏ ਸੀ ਉਹ ਵੀ ਉੱਥੇ ਜੇਲ੍ਹਾਂ 'ਚ ਸੀਗੇ 85 'ਚ ਅਜੇ ਪਾਕਿਸਤਾਨ 'ਚ। ਤੇ ਜਦੋਂ ਸਾਧਨ ਜੋੜਨੇ ਸੀ, ਹਥਿਆਰ ਚਾਹੀਦੇ ਸੀ, ਤੇ ਮੋਟਰਸਾਈਕਲ ਦੀ ਇੱਕ ਦੀ ਜਾਂ ਸਕੂਟਰ ਦੀ ਲੋੜ ਸੀ, ਜਦੋਂ ਸਾਰੀ ਗੱਲ ਉੱਥੇ ਏਜੰਸੀਆਂ ਮੂਹਰੇ CBI ਦਾ ਕੇਸ ਸੀਗਾ, ਜਦੋਂ ਉੱਥੇ ਸਾਰਾ ਜਾਂਚ ਕਰਨ ਵਾਲੇ ਹੱਕੇ ਬੱਕੇ ਰਹਿ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਿੱਲੇ ਨੇ, ਹਰਮਿੰਦਰ ਸਿੰਘ ਬਿੱਲੇ ਨੇ, ਲੀਲਾ ਵਾਲੇ ਨੇ 10,000 ਰੁਪਈਆ ਆੜਤੀਆਂ ਤੋਂ ਕਰਜ਼ਾ ਫੜਿਆ ਸੀ ਕਿ ਅਸੀਂ ਇਹਦਾ ਇੰਨੇ ਦਾ ਮੋਟਰਸਾਈਕਲ ਲਵਾਂਗੇ, ਇੰਨਾ ਸਕੂਟਰ ਦਾ ਇੱਕ ਲਵਾਂਗੇ ਤੇ ਆਹ ਲਵਾਂਗੇ। ਉੱਥੇ ਨਾਭੇ ਜੇਲ੍ਹ ਦੇ ਵਿੱਚ ਅਦਾਲਤ ਅੰਦਰ ਹੀ ਲੱਗਦੀ ਹੁੰਦੀ ਸੀ। ਅੱਜ ਵੀ ਜਦੋਂ ਨਾਭੇ ਜੇਲ੍ਹ ਦੇ ਵਿੱਚ ਅਸੀਂ ਪਿੱਛੇ ਜੇ ਮੈਂ ਵੀ ਰਹਿ ਕੇ ਆਇਆ, ਉੱਥੇ ਇੱਕ ਜਿਹੜੀ ਅਦਾਲਤ ਵਾਲਾ ਕਮਰਾ ਉਹਨੂੰ ਬੰਦ ਕੀਤਾ ਸਾਰੇ ਪਾਸੇ। ਜਿੰਨੇ ਮੁੰਡੇ ਆਪਣੇ ਸਿੱਖ ਕੌਮ ਦੇ ਉੱਥੇ ਜਾਂਦੇ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਾਲੀਆਂ ਪਾੜੀਆਂ ਹੋਈਆਂ ਨੇ ਕਿ ਅੰਦਰ ਖੜੇ ਉਹ ਮੋਟਰਸਾਈਕਲ ਦੇਖਦੇ ਆ ਵੀ ਇੱਥੇ ਅੰਦਰ ਉਹ ਮੋਟਰਸਾਈਕਲ ਖੜੇ ਆ, ਉਹ ਸਕੂਟਰ ਖੜੇ ਨੇ, ਕਿਉਂਕਿ ਕੇਸ ਪ੍ਰਾਪਰਟੀ ਬਣ ਗਏ, ਉਹ ਅੰਦਰ ਹੀ ਖੜਾਏ ਹੋਏ ਨੇ ਉੱਥੇ। ਕਹਿਣ ਤੋਂ ਭਾਵ ਇਹ ਵੀ ਕੌਮ ਦਾ ਦਰਦ, ਕੌਮ ਦਾ ਪਿਆਰ ਉਹਨਾਂ ਨੌਜਵਾਨਾਂ ਨੂੰ, ਪਹਿਲਾਂ ਬਿੱਲਾ ਤਾਂ ਜਿਹੜਾ ਸੀਗਾ ਫੱਟੜ ਹੋ ਗਿਆ ਸੀ ਮੌਕੇ ਤੇ, ਫਿਰ ਬਾਅਦ ਚ ਸ਼ਹੀਦ ਹੋ ਗਿਆ, ਤੇ ਭਾਈ ਗਿਆਨ ਸਿੰਘ ਨੂੰ ਫਾਂਸੀ ਦਾ ਆਰਡਰ ਹੋ ਗਿਆ ਸੀ, ਬਾਅਦ ਚ ਉਹ ਵੀ ਬਰੀ ਹੋ ਗਏ, ਤੇ ਬਾਕੀ ਵੀ ਸਾਰੇ ਕੋਈ 15 ਸਾਲ ਕੱਟ ਕੇ, ਕੋਈ 16 ਸਾਲ ਕੱਟ ਕੇ ਸਾਰੇ ਜਾਣੇ ਇਸ ਕੇਸ ਵਾਲੇ ਆ ਗਏ ਘਰੋਂ ਘਰੀ। ਪਰ ਇਹਨਾਂ ਨੌਜਵਾਨਾਂ ਨੇ ਲੌਂਗੋਵਾਲ ਨੂੰ ਸੋਧਿਆ। ਤੇ ਲੌਂਗੋਵਾਲ ਨੇ ਕੀ ਕੀਤਾ ਸੀ, ਜਾਂ ਲੌਂਗੋਵਾਲ ਦੇ ਸਮਰਥਕ ਹੁਣ ਤੱਕ ਕੀ ਕਹਿੰਦੇ ਆ? ਬਹੁਤ ਵਧੀਆ ਸਮਝੌਤਾ ਜੀ, ਬਿਲਕੁਲ ਉਹੀ ਟੋਨ ਜਿਹੜੀ ਟੋਨ ਇਸ ਮੌਕੇ ਸਮਾਣੇ ਮੋਰਚੇ ਵਾਲੇ ਵਰਤੀ ਫਿਰਦੇ ਆ ਕਿ ਜੀ ਬਹੁਤ ਵਧੀਆ, ਕਮਾਲ ਹੀ ਕਰਤਾ ਜੀ ਭਗਵੰਤ ਮਾਨ ਨੇ। ਪਰ ਸਾਡਾ ਖਦਸ਼ਾ ਉਹੀ ਜਿਹੜਾ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਭਾਰਤੀ ਨਿਜ਼ਾਮ ਕਦੇ ਸਿੱਖਾਂ ਦੇ ਹੱਕ 'ਚ ਕਿਵੇਂ ਹੋ ਸਕਦਾ। ਸੋ ਇਹ ਜਿਹੜਾ ਕਾਨੂੰਨ ਬਣਾ ਕੇ ਕੌਮ ਦੇ ਗਲ ਸੰਗਲ ਪਾਏ ਜਾ ਰਹੇ ਨੇ, ਇਹਦੇ ਬਾਰੇ ਪਿਛਲੇ 2 ਦਿਨ ਤੋਂ ਪੰਥ ਦਰਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੀ ਗੱਲ ਜਿਹੜੀ ਆ ਕੌਮ ਦੇ ਸਾਹਮਣੇ ਰੱਖ ਰਹੇ ਨੇ। ਪਰ ਸਾਡੀ ਕੌਮ ਨੂੰ ਅਜੇ ਇਹ ਲੱਗਦਾ ਕਿ ਇਹਨਾਂ ਨੂੰ ਤਾਂ ਅਕਲ ਨਹੀਂ। ਜਿਵੇਂ ਸੁਖਬੀਰ ਬਾਦਲ ਕਹਿੰਦਾ ਫਿਰਦਾ ਸਿੱਖਾਂ ਨੂੰ ਤਾਂ ਅਕਲ ਨਹੀਂ, ਤੁਸੀਂ ਦੀ ਐਵੇਂ ਜੀ ਇਹਨੇ ਗਲਤੀ ਬਹੁਤ ਵੱਡੀ ਕਰਦੀ ਜਿਹੜਾ ਤੁਸੀਂ ਸਾਡੀ ਪਾਰਟੀ ਹਰਾਤੀ। ਉਵੇਂ ਸਮਾਣੇ ਮੋਰਚੇ ਵਾਲੇ ਜਾਂ ਕੁਝ ਲੋਕ ਹੋਰ ਸਮਝਦੇ ਨੇ ਕਿ ਪੰਥ ਕੌਮ ਨੂੰ ਸਮਰਪਿਤ ਸਿੱਖਾਂ ਨੂੰ ਤਾਂ ਅਕਲ ਨਹੀਂ, ਸਾਨੂੰ ਬਹੁਤ ਅਕਲ ਹੈ, ਤਾਂ ਬਹੁਤ ਵਧੀਆ ਕਾਨੂੰਨ ਬਣਿਆ। ਜਦੋਂ ਕਿ ਕਾਨੂੰਨ ਦੇ ਬਾਰੇ ਹੁਣ ਸਾਰੇ ਲੋਕ ਕਹਿਣ ਲੱਗ ਪਏ ਨੇ, ਹੌਲੀ ਹੌਲੀ ਅਕਲ ਸਾਰਿਆਂ ਦੀ ਖੁੱਲ ਜੂ ਕਿ ਇਹ ਅਸਲ ਵਿੱਚ ਸਾਡੀ ਕੌਮ ਦਾ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰਨ ਵਾਲੀ ਚੀਜ਼। ਕਿਵੇਂ ਨੁਕਸਾਨ ਕਰੇਗਾ ਇਹ ਜਦੋਂ ਹੋਏਗਾ, ਕਿਉਂਕਿ ਅੱਜ ਜਦੋਂ ਕਵਾਂਗੇ ਤਾਂ ਲੋਕ ਕਹਿਣਗੇ ਇਹਨਾਂ ਦਾ ਤਾਂ ਕੰਮ ਹੀ ਆ ਵਿਰੋਧ ਕਰਨਾ। ਪਰ ਸੱਚਾਈ ਆ ਕਿ 1947 ਤੋਂ ਸੈਂਕੜੇ ਵਾਰ ਇਦਾਂ ਵਾਪਰ ਚੁੱਕਿਆ। ਜਿਹੜੀ ਚੀਜ਼ ਸਾਨੂੰ ਸਾਡਾ ਫਾਇਦਾ ਕਰਦੀ ਦਿਖਾਈ ਜਾਂਦੀ ਆ, ਲੱਗਦਾ ਤਾਂ ਉਦੋਂ ਵੀ ਸੀ ਵੀ ਹੁਣ ਪੰਜਾਬੀ ਸੂਬਾ ਬਣਤਾ ਗਿਆ, ਹੋਰ ਕੀ ਚਾਹੀਦਾ। ਪੰਜਾਬੀ ਸੂਬਾ ਬਣਨ ਤੋਂ ਬਾਅਦ ਕਹਿਤਾ ਵੀ ਫੇਰ ਕੀ ਹੋ ਗਿਆ ਯਾਰ, ਜੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਕਾਰਵਾਈ ਹੋ ਗਈ, ਆਹ ਹੋ ਗਿਆ, ਉਹ ਹੋ ਗਿਆ, ਹੁਣ ਲੌਂਗੋਵਾਲ ਸਮਝੌਤਾ ਕਰਤਾ ਆਇਆ ਤੇ ਵਧੀਆ ਨਿਕਲਿਆ ਸੀ। ਨਾ ਪੰਜਾਬੀ ਸੂਬਾ ਠੀਕ ਨਿਕਲਿਆ, ਨਾ ਲੌਂਗੋਵਾਲ ਵਾਲਾ ਸਮਝੌਤਾ ਠੀਕ ਨਿਕਲਿਆ। ਉਵੇਂ ਇਹ ਕਾਨੂੰਨ ਇਹ ਲੈਣੇ ਕੇ ਦੇਣੇ ਪੜ ਜਾਣੇ ਆ। ਸੋ ਇਸ ਮੌਕੇ ਇਹ ਜਿਹੜਾ ਸਾਰਾ ਮਾਹੌਲ ਆ, ਇਹਦੇ ਉੱਤੇ ਜਜ਼ਬਾਤੀ ਹੋ ਕੇ ਐਵੇਂ ਅੰਨੀ ਦੇਥੇ ਭਾਰਤ ਮਾਤਾ ਕੀ ਜੈ ਕਹਿਣ ਤੱਕ ਜਾਣਾ ਕਿ ਦੇਖੋ ਜੀ ਇਹ ਖਾਲਿਸਤਾਨੀ ਤਾਂ ਐਵੇਂ ਭੜਕਾਈ ਜਾਂਦੇ ਨੇ। ਅਸਲੀ ਗੱਲ ਤਾਂ ਫਿਰ ਭਗਵੰਤ ਮਾਨ ਨੇ ਕਾਨੂੰਨ ਬਣਾ ਕੇ ਸਿਰੇ ਲਾਤੀ। ਇਹਦਾ ਮਤਲਬ ਇਹ ਆ ਕਿ ਬਰਗਾੜੀ, ਬਾਈਬਲ ਤੇ ਹੋਰ ਸਾਡੇ ਇਸ਼ਟ ਦੀਆਂ ਬੇਅਦਬੀਆਂ ਬਾਰੇ ਇਹਦਾ ਫਿਰ ਸਾਰੇ ਇੱਕੋ, ਮੈਂ ਤੇ ਅਸੀਂ ਤਾਂ ਪਹਿਲਾਂ ਕਹਿੰਦੇ ਹੁੰਦੇ ਆ ਕਿ ਭਾਰਤੀ ਤੰਤਰ ਦੇ ਵਿੱਚ ਸਾਰੇ ਜਿਹੜੇ ਸ਼ਾਮਲ ਨੇ ਇਹ ਇੱਕੋ ਜੀ ਖੇਡ ਆ। ਫਿਰ ਚਾਹੇ ਕਾਂਗਰਸ ਆ, ਚਾਹੇ ਬਾਦਲ ਦਲ ਆ, ਚਾਹੇ ਭਾਜਪਾ, ਸਾਰੇ ਸਿਆਸੀ ਭਲਵਾਨ ਆ। ਇਹ ਜਿਵੇਂ ਦੀਪ ਸਿੱਧੂ ਵਾਲੀ ਜਿਹੜੀ ਫਿਲਮ ਸੀ ਨਾ ਜੋਰਾ 10 ਨੰਬਰੀਆ, ਉਹਦੇ ਵਿੱਚ ਇਕੱਠੇ ਹੋ ਕੇ ਬਹਿ ਕੇ ਸੋਚਦੇ ਆ ਨਾ, ਜਦੋਂ ਦੀਪ ਸਿੱਧੂ ਜਿਹੜਾ ਜੋਰਾ 10 ਨੰਬਰੀਆ ਉਹ ਚ ਚੋਣਾਂ ਲੜਨ ਲਈ ਖੜਾ ਹੋ ਜਾਂਦਾ ਤੇ ਉਹ ਕਹਿੰਦੇ ਆ ਵੀ ਇਹਨੂੰ ਮਾਰੂ ਕੌਣ, ਕਹਿੰਦੇ ਵੀ ਸਾਰਿਆਂ ਲਈ ਖਤਰਾ ਹੋ ਗਿਆ, ਇਹਦੇ ਨਾਲ ਤਾਂ ਸੰਤੁਲਨ ਵਿਗੜ ਗਿਆ।
ਸੋ ਸੱਚੀ ਗੱਲ ਇਹ ਹੈ ਕਿ ਇਹ ਸਾਰੇ ਸਿਆਸੀ ਭਲਵਾਨ ਅੰਦਰੋਂ ਇੱਕ ਨੇ ਕਿ ਯਾਰ ਕਦੇ ਤੂੰ ਰਾਜ ਕਰ ਲਿਆ, ਕਦੇ 10 ਸਾਲ ਮੈਂ ਕਰ ਲਿਆ, ਕਦੇ 5 ਸਾਲ ਉਹਨੇ ਕਰ ਲਿਆ, ਪਰ ਕੋਈ ਇਹੋ ਜਿਹੀ ਗੱਲ ਜਿਹਦੇ ਨਾਲ ਕੌਮ ਦਾ, ਸਿੱਖਾਂ ਦਾ ਭਲਾ ਹੋ ਸਕਦਾ ਹੋਵੇ, ਉਹ ਨਹੀਂ ਹੋਣੀ ਚਾਹੀਦੀ। ਇਹੋ ਜਿਹੇ ਮਾਹੌਲ ਵਿੱਚ ਐਵੇਂ ਕਮਲਿਆਂ ਵਾਂਗੂ ਕਰੀ ਜਾਣਾ ਕਿ ਜੀ ਬਹੁਤ ਵਧੀਆ ਬਣ ਗਿਆ, ਬਹੁਤ ਵਧੀਆ ਹੋ ਗਿਆ, ਇਹ ਬਹੁਤ ਮਾੜੀ ਗੱਲ ਹੈ। ਖੈਰ, ਅਜੇ ਅੱਜ ਦੀ ਤਰੀਕ ਵਿੱਚ ਕੌਮ ਨੂੰ ਬੜਾ ਚਾਅ ਚੜਿਆ ਹੋਇਆ, ਬੜੀਆਂ ਸਿਫਤਾਂ ਹੋ ਰਹੀਆਂ ਨੇ। ਉਹ ਮੁਲਕ, ਉਹ ਇੰਡੀਆ, ਉਹ ਪੰਜਾਬ, ਉਹ ਅਸੈਂਬਲੀ ਜਿਹਨੇ ਸਾਡੀ ਕੌਮ ਨੂੰ ਅੱਜ ਤੱਕ ਇਨਸਾਫ ਨਹੀਂ ਦਿੱਤਾ, ਸਾਡੇ ਖਿਲਾਫ ਭੁਗਤੇ, ਪਤਾ ਨਹੀਂ ਹੁਣ ਉਹ ਕਿਵੇਂ ਅੱਜ ਇੰਨੀ ਵਧੀਆ ਹੋ ਗਈ। ਉੱਥੇ ਤਾਂ ਸਾਡੀ ਕੌਮ ਦੇ ਅਕਾਲ ਤਖਤ ਸਾਹਿਬ ਤੋਂ ਕਹਿੰਦੇ ਸੇਧ ਲੈ ਕੇ ਚੱਲਦੇ ਆ, ਉਹ ਉੱਥੇ ਅਕਾਲੀ ਸੱਤਾ ਮਾਣ ਕੇ ਆ ਗਏ, ਦਿੱਲੀ 'ਚ ਵੀ ਸਹਿਯੋਗੀ ਬਣ ਕੇ ਆ ਗਏ। ਉਹਨਾਂ ਨੇ ਨਹੀਂ, ਰਾਜੋਆਣੇ ਨੂੰ ਨਹੀਂ ਛਡਾ ਸਕੇ। ਕਿੰਨੀ ਜਾਰੀ ਸੀ ਬੀਜੇਪੀ ਨਾਲ, ਤੇ ਉਦੋਂ ਰਾਜੋਆਣਾ ਸਾਹਿਬ ਪੂਰੀ ਖਾਲਿਸਤਾਨੀ ਲਹਿਰ ਅਤੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਇੱਕ ਤਰੀਕੇ ਨਾਲ ਚੜਾਉਣ ਵਾਲੀਆਂ ਹਰਕਤਾਂ ਕਰਦੇ ਰਹੇ। ਜਿੱਦਣ ਸੰਗਰੂਰ ਚੋਣ ਦਾ ਐਲਾਨ ਹੋਇਆ, ਸਾਰੇ ਪਿੱਟ ਕੇ ਮਰ ਗਏ। ਬੜੇ ਕਹਿੰਦੇ ਕਹਾਉਂਦੇ ਜੁਝਾਰੂ ਵੀਰਾਂ ਨੇ ਕਿਹਾ, ਉਹ ਕੁੜੀ ਕਮਲਦੀਪ ਕੌਰ ਰਾਜੋਆਣਾ ਮੰਨ ਵੀ ਗਈ, ਪਰ ਇੱਥੋਂ ਗਿਆ ਵਿਰਸਾ ਸਿੰਘ ਬਲਟੋਹਾ ਤੇ ਲੈ ਗਿਆ ਉੱਥੇ। ਰਾਜੋਆਣਾ ਕਹਿੰਦਾ ਲੜਨੀ ਆ ਚੋਣ। ਬੇਸ਼ੱਕ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਿਆ, ਪਰ ਹਰ ਮੌਕੇ ਰਾਜੋਆਣੇ ਨੇ, ਪਰ ਆਪਾਂ ਤਾਂ ਅੱਜ ਵੀ ਚਾਹੁੰਦੇ ਆ ਕਿ ਰਾਜੋਆਣਾ ਜਿਹੜਾ ਸੁੱਟਣਾ ਚਾਹੀਦਾ। ਪਰ ਗੱਲ ਇਹ ਆ ਕਿ ਕੌਮ ਦੇ ਚਾਹਣ ਨਾਲੋਂ ਜ਼ਿਆਦਾ ਤਾਂ ਚਾਹਣਾ ਚਾਹੀਦਾ ਫਿਰ ਰਾਜੋਆਣੇ ਦੇ ਜਿਹੜੇ ਬਹੁਤ ਉਹਨੂੰ ਆਪਦਾ ਮੰਨਦੇ ਆ, ਇਹ ਬਾਦਲ ਦਲ ਵਾਲੇ ਕਿਉਂ ਨਹੀਂ ਛਡਾ ਲਿਆ ਇਹਨਾਂ ਨੇ? ਇਸ ਗੱਲ ਨੂੰ ਰਾਜੋਆਣਾ ਕਿਉਂ ਨਹੀਂ ਸਮਝ ਰਿਹਾ, ਜਾਂ ਰਾਜੋਆਣੇ ਦੇ ਸਾਥੀ ਕਿਉਂ ਨਹੀਂ ਸਮਝ ਰਹੇ ਕਿ ਸਾਨੂੰ ਇਹਨਾਂ ਪ੍ਰਤੀ ਇਹ ਕਿਉਂ ਨਹੀਂ ਆ ਰਿਹਾ ਦਿਮਾਗ 'ਚ ਵੀ ਸਾਡੇ ਨਾਲ ਠੱਗੀ ਮਾਰ ਰਹੇ? ਉਵੇਂ ਹੀ ਜਿਵੇਂ ਸਮਾਣੇ ਮੋਰਚੇ ਵਾਲੇ ਨਹੀਂ ਸੋਚ ਰਹੇ ਕਿ ਭਗਵੰਤ ਮਾਨ ਤੇ ਉਹਦੀ ਟੀਮ ਸਾਡੇ ਨਾਲ ਠੱਗੀ ਮਾਰ ਰਹੀ, ਉਲਟਾ ਫੇਰ ਅੰਨੀ ਦੇ ਤੇ ਉਹਨਾਂ ਦੇ ਗੂਗੇ ਗਾਈ ਜਾਂਦੇ। ਚਲੋ ਹੁਣ ਆ ਗਿਆ ਕਿ ਜਿਹੜਾ ਮਾਹੌਲ ਇਸ ਮੌਕੇ ਦੁਨੀਆ ਭਰ 'ਚ ਬਣਿਆ ਹੋਇਆ ਜੰਗ ਦਾ, ਉਹਦੇ ਬਾਰੇ ਕੱਲ ਸੀਗਾ ਕਿ ਪਾਕਿਸਤਾਨ ਦੇ ਵਿੱਚ ਇੱਕ ਟੇਬਲ ਦੇ ਉੱਤੇ ਬੈਠ ਗਏ ਆ ਤੇ ਕੋਈ ਹੱਲ ਨਿਕਲੂ, ਪਰ ਅਮਰੀਕਾ ਅਤੇ ਈਰਾਨ ਦੇ ਨੁਮਾਇੰਦਿਆਂ ਵੱਲੋਂ ਜਿਸ ਤਰੀਕੇ ਨਾਲ ਉੱਥੇ ਗੱਲਬਾਤ ਹੋਈ ਆ, ਨਿਬੇੜਾ ਚੱਜ ਹਾਲ ਨਾਲ ਹੁੰਦਾ ਦਿਖਦਾ ਨਹੀਂ। ਇਸ ਗੱਲ ਦਾ ਸਾਰੇ ਸੰਸਾਰ ਦੇ ਵਿੱਚ ਹੀ ਮਹਿੰਗਾਈ ਵੱਧ ਗਈ। ਉਸ ਮਹਿੰਗਾਈ ਕਰਕੇ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਅਸਰ ਹੈਗਾ। ਪਰ ਇੱਕ ਘਟਨਾ ਵਾਪਰ ਗਈ ਕਿ ਦਿੱਲੀ, ਨੋਇਡਾ ਤੇ ਹੋਰ ਥਾਵਾਂ ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਨੇ ਰੌਲਾ ਪਾ ਲਿਆ ਵੀ ਸਾਨੂੰ ਇਸ ਮਹਿੰਗਾਈ ਦੇ ਦੌਰ 'ਚ, ਕਿਉਂਕਿ ਉੱਥੇ ਗੈਸ ਸਿਲੰਡਰ ਜਾਂ ਹੋਰ ਚੀਜ਼ਾਂ ਕਰਕੇ ਮਹਿੰਗਾਈ ਉਹਨਾਂ ਨੂੰ ਚੁਭਣ ਲੱਗੀ, ਉੱਥੇ ਵਿਰੋਧ ਕੀਤਾ। ਤੇ ਵਿਰੋਧ ਕਾਹਦਾ ਕੀਤਾ ਜੀ? ਉਦੋਂ ਬਾਅਦ ਵਿੱਚ ਇੱਕ ਪੂਰੇ ਭਾਰਤ ਵਿੱਚ ਇੱਕ ਅਜੀਬ ਤਰੀਕੇ ਦਾ ਮਾਹੌਲ ਬਣ ਗਿਆ, ਜਿਹਦੇ ਵਿੱਚ ਸੂਰਤ, ਗੁਜਰਾਤ ਵਾਲੇ ਪਾਸਿਓਂ ਜਾਂ ਇਧਰੋਂ ਉਧਰੋਂ ਨਿੱਤ ਟ੍ਰੇਨਾਂ ਭਰ ਕੇ ਯੂਪੀ ਬਿਹਾਰ ਦੇ ਲੋਕ ਜਿਹੜੇ ਨੇ ਉਹ ਆ ਰਹੇ ਨੇ। ਹੁਣ ਸਾਡਾ ਇਸ ਘਟਨਾਕ੍ਰਮ ਨਾਲ ਕਨੈਕਸ਼ਨ ਇਹ ਆ ਕਿ ਜਦੋਂ ਦਿੱਲੀ, ਯੂਪੀ ਜਾਂ ਰਾਜਸਥਾਨ ਜਾਂ ਸਾਰੇ ਭਾਰਤ ਚੋਂ ਇਹ ਹਿੰਦੀ ਬੋਲਣ ਵਾਲੇ ਤੁਰਦੇ ਆ, ਜਦੋਂ ਇਹਨਾਂ ਨੂੰ ਕਿਤੇ ਵੀ ਜੁੱਤੀਆਂ ਪੈਂਦੀਆਂ ਨੇ। ਇੱਕ ਵਾਰੀ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਹਿੰਦੂ ਸ਼ਿਵ ਸੈਨਾ ਨੇ ਭਈਆਂ ਨੂੰ ਕਟਾਪਾ ਚਾੜਿਆ ਸੀ, ਉਹ ਤੁਰੰਤ ਫੱਟੀਆਂ ਚੱਕ ਕੇ ਇੱਥੇ ਪੰਜਾਬ ਆ ਬੜੇ। ਹੁਣ ਵੀ ਸਾਰੇ ਭਾਰਤ ਵਿੱਚ ਜਿਹੜੇ ਮਜ਼ਦੂਰ ਵਰਗ ਨੂੰ, ਯੂਪੀ ਬਿਹਾਰ ਦੇ ਜਾਂ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਸਮੱਸਿਆ ਆਈ ਆ, ਉੱਥੇ ਉਹਨਾਂ ਦੇ ਕੁੱਟ ਪੈ ਰਹੀ ਆ। ਕਿਉਂਕਿ ਭਾਰਤ ਵਿੱਚ ਇਹ ਆ ਵੀ ਜਿਹੜੇ ਇਹ ਲੋਕ ਨੇ ਇਹਨਾਂ ਦੇ ਛੱਤਰ ਫਿਰੋ, ਬਸ ਇਹਨਾਂ ਨੂੰ ਜਿਉਂਦੇ ਰੱਖਣ ਜੋਗਾ ਰਾਸ਼ਨ ਦਿਓ ਤੇ ਇਹਨਾਂ ਨੂੰ ਬਾਹਲਾ। ਇਹ ਸਾਰਾ ਭਾਰਤ ਉਹੀ ਆ ਜਿਹੜਾ ਵੋਟਾਂ ਪਾ ਕੇ ਉਸ ਨਿਜ਼ਾਮ ਨੂੰ ਖੜਾ ਰੱਖਦਾ ਜਿਹੜਾ ਸਾਡੇ ਖਿਲਾਫ ਆ, ਪੰਜਾਬ ਦੇ ਉਲਟਾ ਜਾਂ ਪੰਥ ਦੇ ਉਲਟਾ। ਹੁਣ ਉਹਨਾਂ ਦੇ ਮੂੰਹ ਪੰਜਾਬ ਵੱਲ ਹੋ ਜਾਣੇ। ਪੰਜਾਬ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹਿਲਾਂ ਤਾਂ ਹਮ ਦੋ ਹਮਾਰੇ ਦੋ ਵਾਲੇ ਸਲੋਗਨ ਨੂੰ ਅਪਣਾ ਕੇ ਆਬਾਦੀ ਘਟਾਈ ਆਪਾਂ, ਫਿਰ ਆਪਣੇ ਵਿੱਚ ਆ ਗਿਆ ਖਾੜਕੂ ਲਹਿਰ ਦਾ ਦੌਰ ਜਦੋਂ ਸਾਡੀ ਕੌਮ ਦੀ ਨਸਲਕੁਸ਼ੀ ਹੋਈ। ਫਿਰ ਉਸ ਤੋਂ ਬਾਅਦ ਆ ਗਿਆ ਵੀ ਇਹੋ ਜਿਹੇ ਹਾਲਾਤ ਬਣਾ ਦਿਓ ਵੀ ਲੋਕ ਭੱਜ ਜਾਣ ਇੱਥੋਂ। ਉਹ ਬੜੀ ਵੱਡੀ ਗਿਣਤੀ ਵਿੱਚ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਨੂੰ ਭੱਜ ਗਏ। ਹੁਣ ਇੱਕ ਪਾਸੇ ਤਾਂ ਪੰਜਾਬ ਦੇ ਜੰਮੇ ਜਾਏ ਲੋਕਾਂ ਦੀ ਇੱਥੇ ਗਿਣਤੀ ਘਟ ਰਹੀ ਆ,
ਦੂਜੇ ਪਾਸੇ ਗੈਰ ਪੰਜਾਬੀ ਗੈਰ ਸਿੱਖ ਲੋਕਾਂ ਨੂੰ ਧੜਾ ਧੜ ਇੱਥੇ ਲਿਆ ਕੇ ਵਸਾਇਆ ਜਾ ਰਿਹਾ। ਇੱਕ ਪਾਸੇ ਸਾਰੇ ਭਾਰਤ ਵਿੱਚ ਹਫੜਾ ਦਫੜੀ ਮਚਾਈ ਪਈ ਆ ਕਿ ਜੀ ਅਸੀਂ ਜਿਹੜਾ ਬੰਗਲਾਦੇਸ਼ੀ ਜਾਂ ਹੋਰਨਾਂ ਮੁਲਕਾਂ ਤੋਂ ਭਾਰਤ ਵਿੱਚ ਆ ਕੇ ਵਸੇ ਹੋਏ ਜਾਂ ਇੱਥੇ ਚੋਰੀ ਛੁਪੇ ਰਹਿਣ ਵਾਲੇ ਲੋਕਾਂ ਨੂੰ ਕੱਢਣਾ ਤੇ ਉਹ ਅਸੀਂ ਵੋਟਾਂ ਨਹੀਂ ਵੰਡ ਦਿਆਂਗੇ, ਉਹ ਸਾਰਾ ਚੱਕਰ ਚੱਲ ਰਿਹਾ। ਇੱਕ ਪਾਸੇ ਉਹਨਾਂ ਸਾਰਿਆਂ ਨੂੰ ਉਕਸਾਇਆ ਜਾ ਰਿਹਾ ਕਿ ਪੰਜਾਬ ਚਲੇ ਜਾਓ। ਸੋ ਸੱਜਣੋ, ਇਹ ਜਿਹੜਾ ਆਰਥਿਕ ਖੇਤਰ ਦੇ ਵਿੱਚ ਇੱਕ ਨਵਾਂ ਉਭਾਰ ਹੋਇਆ ਹੈ, ਮਜ਼ਦੂਰਾਂ ਦਾ ਜਿਹੜਾ ਇੰਡੀਅਨ ਸਟੇਟ ਨਾਲ ਟਕਰਾਅ ਹੋਇਆ, ਇਹਦਾ ਬਹੁਤ ਭਾਰੀ ਨੁਕਸਾਨ ਸਾਡੇ ਪੰਜਾਬ ਨੂੰ ਹੋਣ ਜਾ ਰਿਹਾ। ਸਾਡੀ ਬੋਲੀ, ਸਾਡੇ ਧਰਮ, ਸਾਡੇ ਸੱਭਿਆਚਾਰ ਨੂੰ ਨੁਕਸਾਨ ਹੋਣਾ ਜਦੋਂ ਸਾਡੀ ਗਿਣਤੀ ਘਟੂਗੀ। ਤੇ ਇਸ ਤੋਂ ਅਗਲੀ ਗੱਲ ਇਹ ਕਿ ਸਾਡੇ ਲਈ ਤਾਂ ਹਾਂ ਦਾ ਨਾਰਾ ਕਿਹਨੇ ਮਾਰਨਾ? ਆ ਜਿੰਨੇ ਸਿਆਸੀ ਭਲਵਾਨ ਆ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਚਾਹੇ ਬਾਦਲ ਦਲ ਵਾਲੇ ਆ, ਹਰੇਕ ਨੇ ਹੀ ਕਹਿਣਾ ਕਿ ਜੀ ਉਹਨਾਂ ਦਾ ਹੱਕ ਵਾ, ਉਹ ਸਾਰੇ ਭਾਰਤ ਵਿੱਚੋਂ ਇੱਥੇ ਆ ਸਕਦੇ ਆ। ਪੰਜਾਬ ਨੂੰ ਤਾਂ ਸ਼ਾਮਲਾਟ ਸਮਝਿਆ ਹੋਇਆ। ਸੋ ਇਹੋ ਜਿਹੇ ਮਾਹੌਲ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਕਿਹੜੇ ਸਿਆਸੀ ਆਗੂ ਤੋਂ, ਚਾਹੇ ਕੋਈ ਖਾਲਿਸਤਾਨੀ ਆ ਤੇ ਚਾਹੇ ਕੋਈ ਹਿੰਦੁਸਤਾਨੀ ਆ, ਹੈਗਾ ਕਿਸੇ ਕੋਲੇ ਏਜੰਡਾ ਜਿਹੜਾ ਕਵੇ ਜੇ ਮੈਂ ਸੱਤਾ 'ਚ ਆ ਗਿਆ ਤਾਂ ਪੰਜਾਬ ਦੇ ਵਿੱਚੋਂ ਗੈਰ ਪੰਜਾਬੀ ਭਜਾ ਦੂੰਗਾ। ਸੋ ਭਾਰਤੀ ਤੰਤਰ ਜਿਹੜਾ ਪੰਥ ਤੇ ਪੰਜਾਬ ਦਾ ਬੇੜਾ ਗਰਕ ਕਰਨ ਤੇ ਤੁਲਿਆ ਹੋਇਆ, ਉਹਦੇ ਹੱਥ ਮਜ਼ਬੂਤ ਕਰਨ ਵਾਲੀਆਂ ਨੀਤੀਆਂ ਏਜੰਡਿਆਂ ਨੂੰ ਲਾਗੂ ਕਰਨ ਵਾਲਿਆਂ ਦੀ ਪਛਾਣ ਕਰੋ, ਉਹਨਾਂ ਨੂੰ ਡੱਕਰਨ ਦੇ ਰਾਹ ਲੱਭੋ, ਨਾ ਕਿ ਆਪ ਦੇ ਗਲ 'ਚ ਸੰਗਲ ਜਿਹੜਾ ਉਹਨੂੰ ਹੋਰ ਮਜ਼ਬੂਤ ਕਰਦੇ ਫਿਰੀਏ, ਆਪਾਂ ਤੰਗ ਹੁੰਦੇ ਫਿਰੀਏ। ਸਮਝਦਾਰੀ ਦਾ, ਅਕਲ ਦਾ ਟਾਈਮ ਆ ਜਿਹੜਾ ਉਹ ਆਪਾਂ ਵਰਤੀਏ, ਨਾ ਕਿ ਐਨੀ ਜਜ਼ਬਾਤੀ ਹੋ ਕੇ ਜੀ ਬਹੁਤ ਵਧੀਆ ਬਹੁਤ ਵਧੀਆ। ਇਹੋ ਨਹੀਂ ਕਰਨਾ ਚਾਹੀਦਾ। ਇੱਥੇ ਸਮਾਪਤੀ ਕਰਦੇ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।